ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਭਾਰਤ ਪੰਜਾਬ ਦੀਆਂ ਕੁਛ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਆਪਣੇ ਨਾਲ ਸਾਡੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਅਤੇ ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਈਰਾਨ ਦੇ ਵਿੱਚ ਵੱਡੇ ਹਮਲਾ ਜਿਹੜਾ ਜੀ ਹੋਇਆ ਆ, ਸੰਸਦ ਸਮੇਤ 2 ਥਾਵਾਂ 'ਤੇ ਅੱਤਵਾਦੀ ਹਮਲਾ, 12 ਜਾਣਿਆਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਨੇ। ਦੇਖੋ ਰਾਜ ਕਰਨਵੀਰ ਸਿੰਘ ਜੀ, ਇਹ ਜਿਹੜਾ ਅੱਤਵਾਦ ਦਾ ਭੂਤਨਾ ਇੱਕ ਥਾਂ ਤੇ ਟਿੱਕੇ ਨਹੀਂ ਬਹਿੰਦਾ। ਜਰਮਨ, ਫਰਾਂਸ, ਇੰਗਲੈਂਡ ਤੇ ਹੁਣ ਈਰਾਨ ਦੇ ਵਿੱਚ ਪਹੁੰਚ ਗਿਆ ਜੀ। ਅੱਜ ਇੱਕੋ ਵੇਲੇ 3 ਥਾਵਾਂ ਤੇ ਹਮਲੇ ਹੋਏ ਆ। ਜਿਹੜੀ ਤੀਜੀ ਥਾਂ ਆ ਉਹਦੇ 'ਚ ਹਮਲਾ ਨਾਕਾਮ ਹੋ ਗਿਆ ਤੇ ਇਹਨਾਂ 2 ਥਾਵਾਂ ਤੇ, ਇੱਕ ਸੰਸਦ ਤੇ ਦੂਸਰਾ ਜਿਹੜਾ ਅਯਾਤੁੱਲਾ ਖਾਨ ਖੋਮੈਨੀ ਦਾ ਸਮਾਰਕ ਆ ਜੀ, ਉਹਨਾਂ 2 ਜਗ੍ਹਾ ਤੇ ਉਹਨਾਂ ਨੇ ਆਪਣਾ ਤਾਂਡਵ ਵਿਖਾ ਦਿੱਤਾ। ਹਾਲਾਂਕਿ ਖੁਸ਼ ਕਿਸਮਤੀ ਇਹਨਾਂ ਦੀ ਇਹ ਰਹੀ ਈਰਾਨ ਵਾਲਿਆਂ ਦੀ, ਇਸ ਸੰਸਦ ਦੇ ਵਿੱਚ ਜਿਹੜੇ ਹਮਲਾਵਰ ਬੜੇ ਉਹ ਅੰਦਰ ਤੱਕ ਨਹੀਂ ਪਹੁੰਚੇ। ਹਾਲਾਂਕਿ ਉਦੋਂ ਸਦਨ ਦੀ ਕਾਰਵਾਈ ਚੱਲਦੀ ਪਈ ਸੀ, ਉਹਨਾਂ ਦੀ ਅਸੈਂਬਲੀ ਉਸ ਸਮੇਂ ਗਤੀਸ਼ੀਲ ਸੀ। ਉਹਨਾਂ ਨੂੰ ਰੋਕ ਲਿਆ ਗਿਆ, ਬਾਹਰ ਹੀ ਰੋਕ ਲਿਆ ਗਿਆ। ਗਾਰਡ ਜਿਹੜੇ ਉਹਨਾਂ ਦੇ ਚੁਕੰਨੇ ਸੀ, ਹਾਲਾਂਕਿ ਮੁਕਾਬਲਾ ਕਰਦਿਆਂ ਇੱਕ ਗਾਰਡ ਮਾਰਿਆ ਵੀ ਗਿਆ, ਪਰ ਉਹਨਾਂ ਨੇ ਸੰਸਦ ਦੇ ਅੰਦਰ ਨਹੀਂ ਜਾਣ ਦਿੱਤਾ। ਜੇ ਉਹ ਸੰਸਦ ਦੇ ਅੰਦਰ ਚਲੇ ਜਾਂਦੇ ਤੇ ਨੁਕਸਾਨ ਬਹੁਤ ਹੋ ਸਕਦਾ ਸੀ। ਉਹ ਜਿਹੜੇ ਹਮਲਾਵਰ ਬੜੇ ਆ, ਕੋਈ 3 ਦੱਸਦਾ, ਕੋਈ 4 ਦੱਸਦਾ, ਉਹਨਾਂ ਸਾਰਿਆਂ ਨੂੰ ਉੱਥੇ ਮਾਰ ਦਿੱਤਾ ਗਿਆ। ਦੂਸਰੇ ਪਾਸੇ ਇਸਲਾਮਿਕ ਕ੍ਰਾਂਤੀ ਦੀ ਅਗਵਾਈ ਕਰਨ ਵਾਲਾ ਅਯਾਤੁੱਲਾ ਖਾਨ ਖੋਮੈਨੀ ਹੈ ਜਿਹੜਾ, ਉਹਦੀ ਸਮਾਰਕ, ਉਹਦੀ ਮਜ਼ਾਰ ਤੇ ਇਸ ਤਰ੍ਹਾਂ ਦਾ ਇੱਕ ਹਮਲਾ ਕੀਤਾ ਗਿਆ, ਜਿਹੜਾ ਕਿ ਉਸ ਜਗ੍ਹਾ ਤੋਂ, ਸੰਸਦ ਵਾਲੀ ਜਗ੍ਹਾ ਤੋਂ 20 ਕਿਲੋਮੀਟਰ ਦੂਰ ਆ। 20 ਕਿਲੋਮੀਟਰ ਦੂਰ ਜਿਹੜਾ ਇਹ ਹਮਲਾ ਕੀਤਾ ਗਿਆ, ਇਹਦੇ 'ਚ ਦੱਸਦੇ ਇੱਕ ਔਰਤ ਵੀ ਸ਼ਾਮਲ ਸੀ। ਇਸ ਦੌਰਾਨ ਇੱਕ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਦੂਜਿਆਂ ਨੇ ਫਾਇਰਿੰਗ ਕੀਤੀ ਹੈ। ਇਹਨਾਂ 'ਚ ਦੱਸਦੇ ਕਿ 1-2 ਫੜੇ ਵੀ ਗਏ। ਹਾਲਾਂਕਿ ਮੁੱਢਲੀਆਂ ਰਿਪੋਰਟਾਂ ਨੇ ਸਪਸ਼ਟ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਫੜੇ ਗਏ, ਕਿੰਨੇ ਹਮਲਾਵਰ ਮਾਰੇ ਗਏ ਆ, ਤੀਜੀ ਉਹ ਕਿਹੜੀ ਜਗ੍ਹਾ ਸੀ ਜਿੱਥੇ ਹਮਲਾ ਨਾਕਾਮ ਹੋ ਗਿਆ। ਇਹ ਹਾਲੇ ਚੀਜ਼ਾਂ ਸਭ ਕੁਛ ਹੈ ਜਿਹੜੀਆਂ ਉਹ ਅਸਪਸ਼ਟ ਆ। ਪਰ ਉਤਰਾ ਮੁੱਢਲੇ ਦੌਰ ਦੇ ਵਿੱਚ ਇਹ ਗੱਲ ਸੁਣਨ 'ਚ ਆਈ ਹੈ ਕਿ ਕੁਛ ਹਮਲਾਵਰ 1 ਜਾਂ 2 ਹੈ ਜਿਹੜੇ ਉਹ ਜ਼ਿੰਦਾ ਵੀ ਫੜੇ ਗਏ। ਜ਼ਿੰਦਾ ਫੜੇ ਜਾਂਦਾ ਉਹ ਈਰਾਨ ਮੀਡੀਆ ਵੱਲੋਂ ਦਾਅਵਾ ਕੀਤਾ ਜਾ ਰਿਹਾ। ਹੁਣ ਜਿਹੜੀ ਗੱਲ ਈਰਾਨ ਦੇ ਹਮਲੇ ਦੀ ਹੈ, ਦੇਖੋ ਇਸ ਮੁਲਕ ਦੀ ਇੱਕ ਵਿਲੱਖਣਤਾ ਹੈ, ਉਹ ਇਹ ਹੈ ਕਿ ਇੱਥੇ ਸ਼ੀਆ ਦੀ ਸਰਕਾਰ ਆ, ਔਰ ਦੂਸਰੇ ਪਾਸੇ ਸੀਰੀਆ ਦੇ ਵਿੱਚ ਉੱਥੇ ਵੀ ਸ਼ੀਆ ਦੀ ਸਰਕਾਰ ਆ। ਸੀਰੀਆ ਦੇ ਵਿੱਚ ਜਿਹੜੀ ਸ਼ੀਆ ਦੀ ਸਰਕਾਰ ਸੀ, ਉਹ ਤੇ ਹੁਣ ਕਿਸ ਤਰ੍ਹਾਂ ਦੀ ਸਰਕਾਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ। ਆਲਮੋਸਟ ਉਹ ਸਰਕਾਰ ਹੈ ਜਿਹੜੀ ਤਬਾਹੀ ਦੇ ਦੌਰ ਦੇ ਵਿੱਚ ਦਾਖਲ ਹੋ ਚੁੱਕੀ ਆ। ਦੂਜੇ ਪਾਸੇ ਇਹ ਸਰਕਾਰ ਹੈ ਜਿਹੜੀ ਕਿ ਈਰਾਨ ਦੀ ਵੈਸੇ ਵੀ ਫਿਤਰਤ ਰਹੀ ਹੈ, ਇਸ ਮਿੱਟੀ ਦੀ ਜਿਵੇਂ ਕਹਿੰਦੇ ਨਾ ਖਸਲਤ ਆ, ਕਿ ਇਹ ਮਿੱਟੀ ਹਮੇਸ਼ਾ ਜੰਗਾਂ ਦੇ ਵਿੱਚ ਉਲਝੀ ਰਹੀ ਹੈ। ਈਰਾਨ ਇਰਾਕ ਦੀ ਜੰਗ ਹੋਵੇ, ਬਹੁਤ ਲੰਮਾ ਜੰਗਾਂ ਦਾ ਇਤਿਹਾਸ ਆ। ਸੋ ਇਸ ਮੁਲਕ ਨੇ ਹਮੇਸ਼ਾ ਆਪਣੀ ਧੌਣ ਉੱਚੀ ਕਰਕੇ ਸਮਾਂ ਗੁਜ਼ਾਰਿਆ। ਪਰ ਹਾਲ ਦੀ ਘੜੀ ਜਿਹੜਾ ਹੁਣ ਅਜੋਕਾ ਸਮਾਂ ਹੈ, ਇਹਦੇ ਵਿੱਚ ਈਰਾਨ ਲਈ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ, ਕਿਉਂਕਿ ਇੱਕ ਪਾਸੇ ਅਫਗਾਨਿਸਤਾਨ ਚੋਂ ਇਸ ਤਰ੍ਹਾਂ ਦੇ ਹਮਲਾਵਰ ਆਉਂਦੇ ਆ, ਦੂਸਰੇ ਪਾਸੇ ਪਾਕਿਸਤਾਨ ਹੈ ਜਿਹੜਾ ਉਹ ਵੀ ਟੇਢੀ ਅੱਖ ਰੱਖਦਾ, ਤੀਜੇ ਪਾਸੇ ਸੀਰੀਆ ਚੋਂ ਜਿਹੜੇ IS ਵਾਲੇ ਇਹ ਅੱਤਵਾਦੀ ਫੈਕਟਰੀ ਲਾਈ ਬੈਠੇ ਆ, ਇਹ ਹਮਲੇ ਕਰਨ ਦੇ। ਅੱਜ ਦੇ ਹਮਲਿਆਂ ਦੀ ਵੀ ਜ਼ਿੰਮੇਵਾਰੀ IS ਨੇ ਲਈ ਹੈ। ਇਸ 3 ਪਾਸਿਆਂ ਤੋਂ ਘਿਰਿਆ ਪਿਆ ਤੇ ਚੌਥੇ ਪਾਸੇ ਕਾਲ ਉੱਤੇ ਵੱਡਾ ਕੂਕਦਾ। ਇਹ 3 ਅੱਤਵਾਦ ਵਾਲੇ ਪਾਸੇ ਤੇ ਚੌਥਾ ਉੱਤੇ ਖੱਪਵਾਦ ਵੀ ਬੈਠਾ। ਉਹ ਖੱਪਵਾਦ ਜਿਹੜਾ ਇਹਨਾਂ ਧਰਮਾਂ ਦੇ ਨਾਮ ਤੇ, ਇਹਨਾਂ ਫਿਰਕਿਆਂ ਦੇ ਨਾਮ ਤੇ ਜੰਗਾਂ ਕਰਵਾ ਕੇ ਨਾਲੇ ਜੰਗੀ ਸਾਜੋ ਸਮਾਨ ਵੇਚਦਾ ਤੇ ਨਾਲੇ ਜਿਹੜਾ ਧਰਤੀ ਦੇ ਥੱਲੇ ਸਾਜੋ ਸਮਾਨ ਹੈ ਉਹਨੂੰ ਕੱਢ ਕੇ ਉਂਝ ਕੇ ਲੈ ਜਾਂਦਾ। ਸੋ ਬਹੁਤ ਔਖਾ ਈਰਾਨ ਲਈ। ਪਰ ਹਾਲ ਦੀ ਘੜੀ
ਈਰਾਨ ਨੂੰ ਚੌਕਸੀ ਹੋਰ ਵਧਾਉਣੀ ਪਵੇਗੀ, ਕਿਉਂਕਿ ਈਰਾਨ ਤੇ ਲਗਾਤਾਰ ਹਮਲੇ ਜਿਹੜੇ ਉਹ ਅੰਦਰ ਵੜ ਕੇ ਹੋਣ ਲੱਗ ਪਏ ਆ। ਜੀ ਜੀ। ਅਗਲੀ ਗੱਲ ਕਰੀਏ, ਕਿਸਾਨਾਂ ਦੇ ਕਤਲੇਆਮ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਇੱਕ ਹੋਰ ਵੀ ਹਿੰਸਕ ਹੋਇਆ ਕਿਸਾਨਾਂ ਦਾ ਸੰਘਰਸ਼। ਇਹ ਰਾਜ ਕਰਨਵੀਰ ਸਿੰਘ ਜੀ, ਕੱਲ ਜੋ ਉੱਥੇ ਕਤਲੇਆਮ ਹੋਇਆ ਜੀ, ਉਸ ਕਤਲੇਆਮ ਦੇ ਵਿੱਚ ਪਹਿਲਾਂ ਕਹਿੰਦੇ ਸੀ 1 ਮਰਿਆ, 2 ਮਰੇ ਕਿਸਾਨ, 3 ਮਰੇ, 4 ਮਰੇ, 5 ਮਰੇ, 6 ਮਰੇ, ਪਰ ਅੱਜ ਖਬਰ ਆਉਂਦਿਆਂ 7 ਕਿਸਾਨਾਂ ਦੀ ਮੌਤ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਸੁਣਨ ਦੇ ਵਿੱਚ ਇਹ ਵੀ ਆਉਂਦਾ ਪਿਆ ਕਿ ਉੱਥੋਂ ਦਾ ਪ੍ਰਸ਼ਾਸਨ ਇਹਨਾਂ ਮੌਤਾਂ ਦੀ ਗਿਣਤੀ ਲੁਕਾਉਣ ਦੀ ਕੋਸ਼ਿਸ਼ ਕਰਦਾ ਪਿਆ। ਕੁਛ ਲੋਕ ਸੰਸਾ ਜ਼ਾਹਿਰ ਕਰਦੇ ਆ ਕਿ ਮੌਤਾਂ ਦੀ ਤਾਦਾਦ ਹੈ ਜਿਹੜੀ ਉਹ ਹੋਰ ਵੀ ਵੱਡੀ ਹੋ ਸਕਦੀ ਹੈ। ਪ੍ਰਸ਼ਾਸਨ ਉੱਥੋਂ ਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਦਬਾਉਣ ਦੇ ਵਿੱਚ ਲੱਗਿਆ। ਜ਼ਖਮੀਆਂ ਦੀ ਗਿਣਤੀ ਵੀ ਹੈ ਜਿਹੜੀ ਉਹ ਵਾਹਵਾ ਡਾਢੀ ਹੈ, 50 ਦੇ ਕਰੀਬ ਦੱਸਦੇ, 50 ਤੋਂ ਉੱਤੇ ਟੱਪ ਗਈ ਹੈ, ਵਿੱਚ ਗੰਭੀਰ ਜ਼ਖਮੀ ਵੀ ਆ। ਵੈਸੇ ਉਹ ਜੋ ਆਦਤ ਹੈ, ਜੋ ਫਿਤਰਤ ਹੈ ਸਰਕਾਰਾਂ ਦੀ, ਪ੍ਰਸ਼ਾਸਨ ਦੀ, ਇੱਥੇ ਵੀ ਸਾਰਾ ਕੁਛ ਉਹੀ ਹੋਇਆ ਕਿ ਜਿਉਂਦਿਆਂ ਨੂੰ ਕੱਖ ਨਹੀਂ ਦੇਣਾ, ਜਦੋਂ ਮਰ ਗਿਆ ਉਹਦੀ ਲਾਸ਼ ਤੇ ਚੈੱਕ ਸੁੱਟ ਆਉਣਾ। ਅੱਜ 1-1 ਕਰੋੜ ਰੁਪਈਆ ਮ੍ਰਿਤਕਾਂ ਲਈ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੇ ਐਲਾਨ ਕਰ ਦਿੱਤਾ। ਦੇਖੋ, ਜਿਉਂਦਿਆਂ ਨੂੰ ਉਹਨਾਂ ਨੂੰ ਗੋਲੀਆਂ ਤੇ ਮਰਿਆਂ ਨੂੰ ਉਹਨਾਂ ਨੂੰ ਚੈੱਕ, ਇੱਕ ਤਰ੍ਹਾਂ ਦਾ ਇਨਸਾਫ ਆ। ਔਰ ਜਿਹੜੇ ਜ਼ਖਮੀ ਆ ਉਹਨਾਂ ਨੂੰ ਇਹਨਾਂ ਨੇ 5-5, 10-10 ਲੱਖ ਰੁਪਈਏ ਦਾ ਐਲਾਨ ਕਰ ਦਿੱਤਾ। ਪਰ ਬਾਵਜੂਦ ਇਸ ਇਹ ਦੀਦਾ ਪਿਆ ਆਪਾਂ ਨੂੰ ਕਿ ਇਹਨਾਂ ਨੇ ਉਹਨਾਂ ਦੇ ਅਥਰੂ ਪੂੰਝਣ ਦੀ ਕੋਸ਼ਿਸ਼ ਕੀਤੀ ਹੈ, ਪਰ ਬਾਵਜੂਦ ਇਸ ਦੇ ਕਿਸਾਨਾਂ ਦੇ ਗੁੱਸੇ 'ਚ ਰਤੀ ਵੀ ਕਮੀ ਨਹੀਂ ਆਈ, ਜੋਸ਼ ਦੇ ਵਿੱਚ ਮਾਸਾ ਵੀ ਘਾਟ ਨਹੀਂ ਆਈ। ਅੱਜ ਉੱਥੇ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ, ਉਹ ਹੋਰ ਵੀ ਭਖ ਗਿਆ। ਅੱਗੇ ਤੇ ਜਿਹੜਾ ਕੇਂਦਰ ਬਣਿਆ ਹੋਇਆ ਸੀ ਉਹ ਇਕੱਲਾ ਮੰਦਸੌਰ ਸੀਗਾ, ਹੁਣ ਆਸੇ ਪਾਸੇ ਦੇ ਜਿਹੜੇ ਜ਼ਿਲ੍ਹੇ ਆ ਉਹ ਸਾਰੇ ਇਸ ਉਗਰ ਪ੍ਰਦਰਸ਼ਨ ਦੇ ਵਿੱਚ ਆ ਗਏ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਰਫਿਊ ਵਰਗੀ ਸਥਿਤੀ ਆ, ਇੰਟਰਨੈਟ ਕਨੈਕਸ਼ਨ ਜਿਹੜੇ ਕੱਟ ਦਿੱਤੇ ਗਏ ਆ। ਦੱਸਦੇ ਇਹ ਵੀ ਰਹੇ ਆ ਕਿ ਅੱਜ ਰਾਤ ਨੂੰ ਹੋ ਸਕਦਾ ਉੱਥੇ ਮੋਬਾਈਲ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣ। ਇਹਨਾਂ ਦੇ ਕੋਲ ਹੋਰ ਕੋਈ ਵਸੀਲਾ ਹੀ ਨਹੀਂ ਹੁੰਦਾ। ਜਦੋਂ ਸਥਿਤੀਆਂ ਦੂਰ ਚਲੇ ਜਾਣ ਇਹਨਾਂ ਦੇ ਕੰਟਰੋਲ ਤੋਂ, ਤੇ ਫਿਰ ਇਹੋ ਹੀ ਕੁਛ ਕਰ ਸਕਦੇ। ਵਿਚਾਰੇ ਇੰਟਰਨੈਟ ਤੇ ਗੁੱਸਾ ਨਿਕਲਦਾ, ਚਾਹੇ ਕਸ਼ਮੀਰ ਹੋਵੇ, ਚਾਹੇ ਕਿਸਾਨਾਂ ਦਾ ਅੰਦੋਲਨ ਹੋਵੇ। ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਰਾਹੁਲ ਗਾਂਧੀ ਅੱਜ ਉੱਥੇ ਪਹੁੰਚਣਾ ਚਾਹੁੰਦਾ ਸੀ, ਉਹਨੂੰ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਸਵੇਰੇ ਉਹ ਵੀ ਰਵਾਨਾ ਹੋ ਰਿਹਾ, ਕਿਉਂਕਿ ਮਰਨ ਵਾਲਿਆਂ ਦੇ ਵਿੱਚ 3 ਰਾਜ ਕਰਨਵੀਰ ਸਿੰਘ ਜੀ ਪਾਟੀਦਾਰ ਵੀ ਆ। ਜਿਹੜਾ ਪਾਟੀਦਾਰ ਅੰਦੋਲਨ ਗੁਜਰਾਤ ਦੇ ਵਿੱਚ ਚੱਲਿਆ ਸੀ, ਉਹਦਾ ਅਗਵਾਈ ਕਰਤਾ ਹਾਰਦਿਕ ਪਟੇਲ ਵੀ ਉੱਥੇ ਪਹੁੰਚ ਸਕਦਾ ਕਿਸੇ ਵੇਲੇ, ਉਹ ਵੀ ਦੱਸਦੇ ਟਾਕ ਦੇ ਵਿੱਚ ਆ। ਇਸ ਤਰ੍ਹਾਂ ਜਾਨੀ ਇੱਕ ਅਖਾੜਾ ਬਣਦਾ ਰਿਹਾ ਮੱਧ ਪ੍ਰਦੇਸ਼, ਮਾਲਵਾ। ਇੱਕ ਤੇ ਮਾਲਵਾ ਆਪਣੇ ਏਰੀਏ 'ਚ ਹੈ ਨਾ, ਅਸਲ ਮਾਲਵਾ ਜਿਹੜਾ ਭਾਰਤ ਦਾ ਇਲਾਕਾ ਸੀ, ਮੱਧ ਪ੍ਰਦੇਸ਼ ਦਾ ਮਾਲਵਾ ਦਾ ਅਰਥ ਹੁੰਦਾ ਜਿਹੜਾ ਖੁਸ਼ਹਾਲ ਇਲਾਕਾ ਹੋਵੇ। ਸੋ ਉੱਥੋਂ ਦਾ ਜਿਹੜਾ ਮਾਲਵਾ ਏਰੀਆ ਉਹ ਕਿਸਾਨਾਂ ਦੇ ਸੰਘਰਸ਼ ਦਾ ਗੜ੍ਹ ਬਣਦਾ ਜਾ ਰਿਹਾ। ਇਸ ਤਰ੍ਹਾਂ ਜਾਪਦਾ ਹੈ ਕਿ ਸ਼ਿਵਰਾਜ ਸਿੰਘ ਚੌਹਾਨ ਜਿਹੜਾ ਕਿ ਉੱਥੇ ਲਗਭਗ 1.5 ਦਹਾਕੇ ਤੋਂ ਰਾਜ ਕਰਦਾ ਪਿਆ ਸੀ, ਪ੍ਰਭੂ ਸੱਤਾ ਤੇ ਕਾਬਜ਼ ਸੀਗਾ, ਲੱਗਦਾ ਕਿ ਸ਼ਿਵਰਾਜ ਸਿੰਘ ਚੌਹਾਨ ਦੀਆਂ ਜੜ੍ਹਾਂ ਦੇ ਵਿੱਚ ਇਸ ਪ੍ਰਦਰਸ਼ਨ ਨੇ ਦਾਤਰੀ ਫੇਰਦੀ ਹੈ। ਦਾਤਰੀ ਬਿਲਕੁਲ ਫੇਰਦੀ ਹੈ, ਕਿਉਂਕਿ ਇਸ ਸਮੇਂ ਸ਼ਿਵਰਾਜ ਸਿੰਘ ਚੌਹਾਨ ਦੀ ਸਥਿਤੀ ਇਹ ਹੋਈ ਪਈ ਹੈ ਕਿ ਇਹ ਕਹਿੰਦਾ ਸੀਗਾ ਜੀ ਕਾਂਗਰਸੀ ਉਂਗਲਾਂ ਲਾਉਂਦੇ, ਕਾਂਗਰਸ ਨੇ ਜੋ ਕੀਤਾ ਕਰਾਇਆ। ਔਰ ਦੂਜੇ ਪਾਸੇ ਇਹਦਾ ਆਪਣਾ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਆਖੀ ਜਾਂਦਾ ਸੀ ਕਿ ਕਿਸਾਨਾਂ ਨੇ ਗੋਲੀ ਆਪੋ ਵਿੱਚ ਦੀ ਚਲਾਤੀ ਹੈ। ਅੱਜ ਇਹਨਾਂ ਦਾ ਲਾਅ ਐਂਡ ਆਰਡਰ ਦਾ ਜਿਹੜਾ IG ਹੈ, ਉਹਦਾ ਨਾਂ ਸ਼ਾਇਦ ਮਦਰਕ ਦੇਵਸਕਰ ਆ, ਉਹ ਮਦਰਕ ਦੇਵਸਕਰ ਨੇ ਇਹ ਤਸਲੀਮ ਕੀਤਾ ਕਿ ਗੋਲੀ ਫੋਰਸਿਸ ਨੇ ਚਲਾਈ ਹੈ। ਜੋ ਸਿਕਿਉਰਿਟੀ ਫੋਰਸਿਸ ਉੱਥੇ ਪਹੁੰਚੀਆਂ ਸਨ, ਉਹਨਾਂ ਸਿਕਿਉਰਿਟੀ ਫੋਰਸਿਸ ਨੇ ਹੀ ਗੋਲੀ ਚਲਾਈ ਹੈ। ਗੋਲੀ ਕਿਉਂ ਚਲਾਉਣੀ ਪਈ, ਉਹ ਕਹਿੰਦਾ ਜੀ ਇਸ ਗੱਲ ਦਾ ਮੈਨੂੰ ਕੋਈ ਇਲਮ ਨਹੀਂ, ਇਸ ਗੱਲ ਦਾ ਮੈਨੂੰ ਕੋਈ ਪਤਾ ਨਹੀਂ। ਦੂਜੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਉਸ ਸਮੇਂ ਜਦੋਂ ਕਿਸਾਨਾਂ ਨੇ ਸਿਕਿਉਰਿਟੀ ਫੋਰਸਿਸ ਵਾਲਿਆਂ ਨੂੰ ਘੇਰਾ ਪਾਇਆ, ਦੱਸਦੇ ਆ ਕਿ ਇਹਨਾਂ ਨੇ ਜਦੋਂ ਗੋਲੀ ਚਲਾਈ, ਉਹ ਗੋਲੀ ਚਲਾਉਣ ਲਈ ਕੋਈ ਵੀ ਇਹਨਾਂ ਦੇ ਕੋਲ ਉਤੋਂ ਹੁਕਮ ਨਹੀਂ ਸੀ ਹੈਗਾ। ਕਿਉਂਕਿ ਅੱਜ ਸਵੇਰੇ ਉਸ ਜ਼ਿਲ੍ਹੇ ਦਾ DC ਪਹੁੰਚਿਆ, ਜਿਹਨੂੰ DM ਕਹਿ ਦਿੰਦੇ ਆ, DM ਪਹੁੰਚਿਆ। DM ਨੂੰ ਵੀ ਉੱਥੇ ਕਿਸਾਨਾਂ ਨੇ ਧੂ ਲਿਆ, ਉਹਦੇ ਲੀੜੇ ਕੱਪੜੇ ਪਾੜ ਦਿੱਤੇ, ਮਸਾਂ ਭੱਜ ਕੇ ਨਿਕਲਿਆ। ਜੋ ਕਾਰ ਦੇ ਵਿੱਚ ਹੀ ਹਰਕਦਾ ਜਾਂਦਾ, ਘਰਕਦਾ ਜਾਂਦਾ, ਇਹ ਗੱਲ ਕਹਿੰਦਾ ਪਿਆ ਸੀ, ਕਹਿੰਦਾ ਜੀ ਦੇਖੋ ਮੈਂ ਨਹੀਂ ਗੋਲੀ ਚਲਾਉਣ ਦੇ ਹੁਕਮ ਦਿੱਤੇ, ਮੈਨੂੰ ਨਹੀਂ ਪਤਾ। ਉਹਦਾ ਮਤਲਬ ਹੈ ਕਿ ਉੱਥੇ ਗੋਲੀ ਚਲਾਉਣ ਦੇ ਹੁਕਮ ਕਿਹਨੇ ਦਿੱਤੇ, ਉਹ ਵੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਆ। ਦੂਜੀ ਗੱਲ ਇਹ ਰਾਜ ਕਰਨਵੀਰ ਸਿੰਘ ਜੀ, ਅਸੀਂ ਜਿੱਦਾਂ ਬਰਗਾੜੀ ਦੇ ਵਿੱਚ ਦੇਖਿਆ ਸੀ, ਉੱਥੇ ਵੀ ਇਹੋ ਹੀ ਮੁੱਦਾ ਉੱਠਿਆ ਸੀਗਾ ਕਿ ਜੇ ਤੁਹਾਨੂੰ ਲੱਗਦਾ ਕਿ ਅਸੀਂ ਫਸ ਗਏ ਹਾਂ ਕਸੂਤੇ, ਸੈਲਫ ਡਿਫੈਂਸ ਦਾ ਅਧਿਕਾਰ ਹਰੇਕ ਕੋਲ ਹੈ, ਚਾਹੇ ਕੋਈ ਪੁਲਿਸ ਵਾਲਾ, ਚਾਹੇ ਕੋਈ ਸਿਵੀਲੀਅਨ ਹੈ। ਜੇ ਤੁਹਾਨੂੰ ਲੱਗਦਾ ਸੀਗਾ ਕਿ ਕਿਸਾਨ ਸਾਨੂੰ ਨੁਕਸਾਨ ਪਹੁੰਚਾ ਸਕਦੇ ਆ, ਤੁਸੀਂ ਹਵਾਈ ਫਾਇਰਿੰਗ ਕਰ ਸਕਦੇ,
ਤੁਸੀਂ ਉਹਨਾਂ ਦੀਆਂ ਪੈਰਾਂ 'ਚ ਗੋਲੀਆਂ ਮਾਰ ਸਕਦੇ ਸੀ, ਤੁਸੀਂ ਉਹਨਾਂ ਦੀਆਂ ਛਾਤੀਆਂ ਵਿੰਨੀਆਂ। ਇਹ ਬਹੁਤ ਵੱਡਾ ਗੁਨਾਹ ਕੀਤਾ, ਬਹੁਤ ਵੱਡਾ ਗੁਨਾਹ। ਇਹ ਇੰਨਾ ਜ਼ਿਆਦਾ ਗੰਭੀਰ ਬਣ ਜਾਏਗਾ ਆਉਣ ਵਾਲੇ ਦਿਨਾਂ 'ਚ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਦੀ ਗੱਦੀ ਹੈ ਜਿਹੜੀ, ਉਹ ਇਸ ਸਮੇਂ ਡਾਮਾਡੋਲ ਹੁੰਦੀ ਨਜ਼ਰ ਆਉਂਦੀ ਹੈ। ਜੀ ਜੀ। ਅਗਲੀ ਆਪਾਂ ਗੱਲ ਕਰੀਏ, ਸੀਤਾਰਾਮ ਯੇਚੁਰੀ ਦੀ ਪ੍ਰੈਸ ਕਾਨਫਰੰਸ 'ਚ ਵੜ ਕੇ ਹਿੰਦੂ ਸੈਨਾ ਦੇ 2 ਕਥਿਤ ਕਾਰਕੁਨਾਂ ਨੇ ਧੱਕਾ ਮੁੱਕੀ ਕੀਤੀ ਆ। ਇਹ ਅੱਜ ਸੀਤਾਰਾਮ ਯੇਚੁਰੀ ਵੀ ਇਸੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਸੀ ਦਿੱਲੀ ਦੇ ਵਿੱਚ, ਜਿਹੜਾ ਇਹਨਾਂ ਦਾ ਮੁੱਖ ਦਫ਼ਤਰ ਆ। ਉੱਥੇ ਪ੍ਰੈਸ ਕਾਨਫਰੰਸ ਕਰਨੀ ਸੀ ਕਿਸਾਨਾਂ ਦੇ ਮੁੱਦੇ ਤੇ, ਕਿਉਂਕਿ ਖੱਬੇ ਪੱਖੀ ਤੁਹਾਨੂੰ ਪਤਾ ਕਿਸਾਨ ਮਜ਼ਦੂਰਾਂ ਦੇ ਹੱਕ 'ਚ ਖੜਦੇ ਆਏ। ਇਹਨਾਂ ਦੀ ਰੀਤ ਆ, ਇਹਨਾਂ ਦਾ ਸਿਆਸੀ ਸਿਧਾਂਤ ਇਹੋ ਹੀ ਆ ਕਿ ਖੇਤ ਦਾ ਮਜ਼ਦੂਰ ਆ ਚਾਹੇ ਖੇਤ ਦਾ ਕਿਸਾਨ ਆ, ਅਸੀਂ ਉਹਦੇ ਲਈ ਲੜਾਈ ਲੜਦੇ ਆ। ਅੱਜ ਵੀ ਜਦੋਂ ਮੰਦਸੌਰ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਸੀ ਕਿ ਉੱਥੇ ਕਰਫਿਊ ਵਰਗਾ ਮਾਹੌਲ ਆ, ਉੱਥੇ ਇਸ ਤਰ੍ਹਾਂ ਸਮੂਹਿਕ ਕਤਲੇਆਮ ਕਰ ਦਿੱਤਾ ਗਿਆ ਕਿਸਾਨਾਂ ਦਾ। ਇਹ ਇਸ ਮੁੱਦੇ ਨੂੰ ਲੈ ਕੇ ਸੀਤਾਰਾਮ ਯੇਚੁਰੀ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਸੀ। ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਲੱਗੀ, ਠੀਕ ਉਸ ਵੇਲੇ ਇਹ 2 ਲੰਗੋੜਾ ਉੱਥੇ ਦਾਖਲ ਹੁੰਦੀਆਂ ਔਰ ਧੱਕਾ ਮੁੱਕੀ ਕਰਕੇ ਅੰਦਰ ਚਲੇ ਜਾਂਦੇ ਆ। ਦੱਸਦੇ ਤੇ ਇਹ ਵੀ ਆ ਕਿ ਸੀਤਾਰਾਮ ਯੇਚੁਰੀ ਤੇ ਕੱਲ੍ਹ ਰਾਤ ਤੱਕ ਵੀ ਪਹੁੰਚ ਗਏ। ਹੁਣ ਇਸ ਗੱਲ ਦੀ ਪੁਸ਼ਟੀ ਤੇ ਨਹੀਂ ਹੁੰਦੀ, ਪਰ ਦੱਸਦੇ ਕਿ ਧੱਕਾ ਮੁੱਕੀ ਉਹਦੇ ਨਾਲ ਵੀ ਹੋ ਗਈ ਆ। ਉਹਦੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਛਿੱਤਰ ਵੀ ਚੰਗਾ ਫੇਰਿਆ। ਜਿਹੜੇ ਉਹਨਾਂ ਦੇ CPI ਦੇ ਉੱਤੇ ਕਾਮਰੇਡਾਂ ਦੇ ਬੰਦੇ ਸਨ, ਉਹਨਾਂ ਨੇ ਚੰਗਾ ਇਹਨਾਂ ਦੇ ਨਾਲ ਜੋ ਤਲਾਕ ਕੀਤਾ। ਪਰ ਇਹ ਆਪਣੇ ਆਪ ਨੂੰ ਹਿੰਦੂ ਸੈਨਾ ਦੇ ਕਾਰਕੁਨ ਦੱਸਦੇ ਆ, ਪਤਾ ਨਹੀਂ ਕਿਹੜੀ ਸੈਨਾ ਦੇ ਆ। ਜੋ ਵੀ ਹੈ, ਇਹ ਇਸ ਤਰ੍ਹਾਂ ਦਾ ਸਾਰਾ ਜਿਹੜਾ ਘਟਨਾਕ੍ਰਮ ਹੁੰਦਾ, ਚਾਹੇ ਉਹ ਅਰਵਿੰਦ ਕੇਜਰੀਵਾਲ ਤੇ ਸ਼ਾਹੀ ਛੁੱਟੀ ਜਾਂਦੀ ਹੈ, ਚਾਹੇ ਜਾ ਕੇ ਪ੍ਰਸ਼ਾਂਤ ਭੂਸ਼ਣ ਦੇ ਦਫ਼ਤਰ ਦੇ ਵਿੱਚ ਮਾਰਕੁੱਟ ਕੀਤੀ ਜਾਂਦੀ ਹੈ, ਚਾਹੇ ਹੋਰ ਕਿਸੇ ਲੀਡਰ ਤੇ ਇਸ ਤਰ੍ਹਾਂ ਦਾ ਕੋਈ ਹਮਲਾ ਹੁੰਦਾ, ਇਹਦੇ ਪਿੱਛੇ ਹਮੇਸ਼ਾ ਸਿਆਸਤ ਹੁੰਦੀ ਹੈ। ਸਿਆਸਤ ਨਾ ਹੋਵੇ ਤੇ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਚੱਲਣ ਤੁਸੀਂ ਸ਼ਾਇਦ ਅੱਜ ਤੋਂ 10-15 ਸਾਲ ਪਹਿਲਾਂ ਕਦੇ ਸੋਚਿਆ ਵੀ ਨਹੀਂ ਹੋਣਾ, ਕਦੇ ਮਨ ਦੇ ਵਿੱਚ ਚਿਤਵਿਆ ਨਹੀਂ ਹੋਣਾ ਕਿ ਕਦੇ ਰਾਜਨੀਤੀ ਦਾ ਇਸ ਤਰ੍ਹਾਂ ਦਾ ਵੀ ਸਾਨੂੰ ਰੂਪ, ਚਿਹਰਾ, ਨਕਸ਼ ਨੁਹਾਰ ਵੇਖਣ ਨੂੰ ਮਿਲੇਗਾ ਕਿ ਇਸ ਤਰ੍ਹਾਂ ਤੁਸੀਂ ਬੋਲਣ ਵੀ ਨਹੀਂ ਦੇਣਾ। ਕਿਉਂਕਿ ਦੇਖੋ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ, ਭਾਰਤੀ ਜਨਤਾ ਪਾਰਟੀ ਦੀ ਬਦਨਾਮੀ ਹੁੰਦੀ। ਭਾਰਤੀ ਜਨਤਾ ਪਾਰਟੀ ਦੇ ਨਾਲ ਇਹੋ ਜਿਹੇ ਟੇਢੇ ਮੇਢੇ ਕਈ ਸੰਗਠਨ ਜੁੜੇ ਆ। ਕੋਈ ਕਹਿ ਦਿੰਦਾ ਜੀ ਭਗਤ ਸਿੰਘ ਕ੍ਰਾਂਤੀ ਸੈਨਾ ਹੈ ਸਾਡੀ, ਕੋਈ ਕਹਿ ਦਿੰਦਾ ਹਿੰਦੂ ਸੈਨਾ ਸਾਡੀ, ਪਤਾ ਨਹੀਂ ਕਿੰਨੀਆਂ ਕੁ ਸੈਨਾਵਾਂ ਨੇ। ਇੱਕ ਨੇ ਮੋਦੀ ਸੈਨਾ ਬਣਾਈ ਹੋਈ ਸੀਗੀ, ਬਾਅਦ ਦੇ ਵਿੱਚ ਉਹ ਜਿਹੜੇ ਹੁੰਦੇ ਆ ਦੇਹ ਵਪਾਰ ਦੇ ਧੰਦੇ, ਇਹਦੇ ਵਿੱਚ ਫੜਿਆ ਗਿਆ ਸੀਗਾ। ਬਾਕੀ ਜੀ ਮੋਦੀ ਸੈਨਾ ਦਾ ਮੈਂ ਮੁਖੀ ਹਾਂ, ਇਹੋ ਜਿਹੀਆਂ ਸੈਨਾਵਾਂ ਚਲਾਉਂਦੇ ਆ। ਪਰ ਜਿਹੜਾ ਕੰਮ ਇਹਨਾਂ ਨੇ ਆ ਕੇ ਕੀਤਾ, ਇਹੋ ਜਿਹੇ ਕੰਮ ਇਹ ਪਹਿਲਾਂ ਵੀ ਕਰਦੇ ਰਹੇ। ਸੁਖਵਿੰਦਰ ਕੁਲਕਰਨੀ ਇੱਕ ਵਾਰੀ ਇੱਕ ਕਿਤਾਬ ਰਿਲੀਜ਼ ਕਰਨ ਪਹੁੰਚਿਆ, ਹਾਲਾਂਕਿ ਕਿਸੇ ਪਾਕਿਸਤਾਨੀ ਲੇਖਕ ਦੀ ਕਿਤਾਬ ਸੀ, ਜਿਹੜਾ ਕਿ ਪਹਿਲਾਂ ਮੇਰੇ ਖਿਆਲ ਦੇ ਨਾਲ ਫੋਰਨ ਮਿਨਿਸਟਰ ਵੀ ਸੀਗਾ ਪਾਕਿਸਤਾਨ ਦਾ। ਉਹਦੀ ਕਿਤਾਬ ਰਿਲੀਜ਼ ਕਰਨੀ ਸੀ। ਉਹ ਬੰਦਾ ਲਾਲ ਕ੍ਰਿਸ਼ਨ ਅਡਵਾਨੀ ਦਾ ਕਈ ਸਾਲ PA ਰਿਹਾ। ਉਹਨੂੰ ਇਹ ਸੀਗਾ ਕਿ ਸ਼ਾਇਦ ਮੇਰਾ ਲਿਹਾਜ਼ ਹੋ ਜੂ, ਪਰ ਇਹਨਾਂ ਨੇ ਤੇ ਜਾ ਕੇ ਉਸ ਬਜ਼ੁਰਗ ਆਦਮੀ ਦਾ ਵੀ ਮੂੰਹ ਕਾਲਾ ਕਰ ਘੱਟਿਆ ਸੀ। ਪੱਤਰਕਾਰਾਂ ਦੇ ਸਾਹਮਣੇ ਉਹਨੇ ਮੂੰਹ ਕਾਲੇ ਦੇ ਵਿੱਚ, ਮੂੰਹ ਰੰਗੇ ਹੋਏ, ਬਿਲਕੁਲ ਕਾਲੇ ਸ਼ਾਹ ਰੰਗ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨੇ ਆਖਿਆ ਕਿ ਦੇਖ ਲਓ, ਇਹ ਮੇਰਾ ਮੂੰਹ ਨਹੀਂ ਕਾਲਾ ਹੋਇਆ, ਇਹ ਦੇਸ਼ ਦਾ ਮੂੰਹ ਕਾਲਾ ਹੋਇਆ। ਸੋ ਇਹ ਦੇਸ਼ ਦਾ ਮੂੰਹ ਕਾਲਾ ਕਰਨ ਤੇ ਤੁੱਲੇ ਆ। ਦੇਖੋ ਤੁਹਾਡੇ ਵਿਚਾਰਕ ਵਖਰੇਵੇਂ ਹੋ ਸਕਦੇ ਆ, ਸਿਆਸੀ ਵਖਰੇਵੇਂ ਹੋ ਸਕਦੇ ਆ, ਪਰ ਤੁਸੀਂ ਕਿਸੇ ਦੇ ਵਿਚਾਰਾਂ ਤੇ ਇਸ ਤਰ੍ਹਾਂ ਲਗਾਮ ਨਹੀਂ ਲਾ ਸਕਦੇ ਹੋ, ਔਰ ਉਹ ਵੀ ਜ਼ਬਰਦਸਤੀ। ਸੋ ਤੁਸੀਂ ਇੰਨੀ ਕੁ ਥਾਂ ਰੱਖੋ ਵਿਰੋਧੀ ਦੇ ਵਿਚਾਰ ਜਿੱਥੇ ਟਿਕ ਸਕਣ। ਇਹਨਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵਿਚਾਰਾਂ ਲਈ ਥਾਂ ਖਤਮ ਹੋ ਜਾਂਦੀ ਹੈ ਨਾ, ਰਾਜ ਕਰਨਵੀਰ ਸਿੰਘ ਜੀ, ਕਿਸੇ ਵੀ ਖਿੱਤੇ 'ਚ ਜਦੋਂ ਵਿਚਾਰਾਂ ਲਈ ਥਾਂ ਖਤਮ ਹੋ ਜਾਂਦੀ ਹੈ ਤੇ ਫਿਰ ਉਦੋਂ ਤਲਵਾਰਾਂ ਲਈ ਮੁਹਾਜ਼ ਖੁੱਲ ਜਾਂਦੇ ਆ। ਜੀ ਜੀ ਜੀ। ਤੇ ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਰਾਸ਼ਟਰਪਤੀ ਚੋਣਾਂ ਦੇ ਲਈ ਤਰੀਕਾਂ ਦਾ ਐਲਾਨ। ਇਹ ਬਹੁਤ ਮਹੱਤਵਪੂਰਨ ਖਬਰ ਹੈ ਜੀ ਅੱਜ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਉਡੀਕ ਹੈ ਕਿ ਰਾਸ਼ਟਰਪਤੀ ਦੀ ਚੋਣ ਕਦੋਂ ਹੋਊਗੀ। ਚੋਣ ਜਿਹੜੀ ਇਹ ਹੋਣੀ ਆ, ਇਹਦੀਆਂ ਤਰੀਕਾਂ ਦਾ ਐਲਾਨ ਕਦੋਂ ਹੋਊਗਾ। ਸੋ ਅੱਜ ਚੋਣ ਕਮਿਸ਼ਨ ਨੇ ਇਹਨਾਂ ਤਰੀਕਾਂ ਦਾ ਐਲਾਨ ਕਰ ਦਿੱਤਾ। ਜਿਹੜੀ ਚੋਣ ਹੋਣੀ ਹੈ ਉਹ ਹੋਣੀ ਹੈ 17 ਜੁਲਾਈ ਨੂੰ, ਔਰ ਇਹਦਾ ਜਿਹੜਾ ਨਤੀਜਾ ਹੋਏਗਾ ਉਹ ਹੋਏਗਾ 20 ਜੁਲਾਈ ਨੂੰ। ਨਤੀਜਾ ਡਿਕਲੇਅਰ ਹੈ ਜਿਹੜਾ 20 ਜੁਲਾਈ ਨੂੰ ਹੋਣਾ। ਸੋ ਇਹ ਇੱਕ ਤਰੀਕਾਂ ਦਾ ਐਲਾਨ ਆ, ਔਰ ਇਸ ਤਰੀਕਾਂ ਦੇ ਐਲਾਨ ਤੋਂ ਅਗਲੀ ਗੱਲ ਹੈ ਜਿਹੜੀ ਉਹ ਇਹ ਆ ਕਿ ਇਹਨਾਂ ਨੇ ਸ਼ਰਤਾਂ ਵਾਹਵਾ ਐਤਕੀ ਕਸੂਤੀਆਂ ਜਿਹੀਆਂ ਰੱਖੀਆਂ ਨੇ। ਇੱਕ ਤੇ ਇਹ ਆ,
ਅੱਜ ਇਹਨਾਂ ਨੇ ਆਖਿਆ ਕਿ ਭਾਈ ਜਿਹੜਾ ਅਸੀਂ ਇਹ ਇਲੈਕਸ਼ਨ ਵਾਲਾ ਪ੍ਰੋਸੈਸ ਅਪਣਾਉਣਾ ਹੈ, ਇਹਦੇ ਵਿੱਚ EVM ਨਹੀਂ ਵਰਤੀ ਜਾਏਗੀ, ਕਿਉਂਕਿ EVM ਦਾ ਰੌਲਾ ਪੈਂਦਾ। ਉਹ ਕਹਿੰਦੇ EVM ਨਹੀਂ ਵਰਤੀ ਜਾਏਗੀ, ਇਹਦੇ ਲਈ ਸਪੈਸ਼ਲ ਬੈਲਟ ਪੇਪਰ ਹੋਣਗੇ। ਦੂਜਾ ਇਹ ਕਿ ਵੋਟ ਮਾਰਕ ਕਰਨ ਲਈ ਇੱਕ ਸਪੈਸ਼ਲ ਪਿੰਨ ਹੋਏਗਾ, ਜੇ ਕੋਈ ਉਸ ਪੈਨ ਤੋਂ ਇਲਾਵਾ ਪੈਨ ਕੋਈ ਹੋਰ ਵਰਤੇਗਾ ਉਹਦੀ ਵੋਟ ਹੈ ਜਿਹੜੀ ਉਹ ਕੈਂਸਲ ਹੋ ਜਾਏਗੀ। ਤੀਜੀ ਗੱਲ ਜਿਹੜੀ ਕਹੀ ਗਈ, ਇਹਨਾਂ ਕਿਹਾ ਕਿ 15,000 ਰੁਪਇਆ ਜਿਹੜਾ ਸਿਕਿਉਰਿਟੀ ਬੌਂਡ ਜਮ੍ਹਾਂ ਕਰਾਉਣਾ ਪਵੇਗਾ ਉਮੀਦਵਾਰ ਨੂੰ। ਚੌਥਾ ਇਹਨਾਂ ਨੇ ਕਿਹਾ ਕਿ 14 ਜੂਨ 2017 ਨੂੰ ਨੋਟੀਫਿਕੇਸ਼ਨ ਜਾਰੀ ਕਰਾਂਗੇ, ਜਿਹਨੇ ਕਾਗਜ਼ ਭਰਨੇ ਆ ਉਹ 28 ਜੂਨ ਤੱਕ ਭਰ ਸਕਦਾ, 29 ਜੂਨ ਤੱਕ ਸ਼ਾਂਤੀ ਹੋਏਗੀ ਤੇ 1 ਤਰੀਕ ਤੱਕ ਜਿਹੜੇ ਕਾਗਜ਼ ਆ ਉਹ ਵਾਪਸ ਲਏ ਜਾ ਸਕਦੇ ਆ। ਸੋ ਉਹਨਾਂ ਨੇ ਸਾਰਾ ਕੁਝ ਸਾਫ਼ ਕਰ ਦਿੱਤਾ। ਇਹਦੇ 'ਚ ਇੱਕ ਚੀਜ਼ ਜਿਹੜੀ ਆ ਉਹ ਸਪਸ਼ਟ ਆ ਕਿ ਜਿਹੜੇ ਇਲੈਕਟਡ ਮੈਂਬਰ ਨੇ, ਚਾਹੇ ਉਹ ਲੋਕ ਸਭਾ ਦੇ ਆ, ਰਾਜ ਸਭਾ ਦੇ ਆ, ਚਾਹੇ ਉਹ ਵਿਧਾਨ ਪਾਲਿਕਾਵਾਂ ਦੇ ਆ, ਉਹ ਵੋਟ ਕਰ ਸਕਦੇ ਆ। ਜਿਹੜੇ ਸਿਲੈਕਟਡ ਆ ਉਹ ਵੋਟ ਨਹੀਂ ਕਰ ਸਕਦੇ। ਸੋ ਇਲੈਕਟਡ ਮੈਂਬਰ ਵੋਟ ਕਰਨਗੇ ਔਰ ਉਹਨਾਂ ਨੇ ਫੈਸਲਾ ਕਰਨਾ ਕਿ ਰਾਸ਼ਟਰਪਤੀ ਕੌਣ ਬਣੇਗਾ। ਰਾਸ਼ਟਰਪਤੀ ਦੀ ਚੋਣ ਲਈ ਜਿਹੜੀ ਅੱਜ ਤਰੀਕ ਐਲਾਨੀ ਗਈ ਹੈ, ਇਹਦੇ ਨਾਲ ਹਲਚਲ ਖਾਸ ਤੌਰ ਤੇ ਜਿਹੜੇ UPA ਦੇ ਖੇਮੇ ਦੇ ਘਟਕ ਦਲ ਨੇ, ਉਹਨਾਂ ਦੇ ਵਿੱਚ ਹਲਚਲ ਤੇਜ਼ ਹੋਈ ਆ। UPA ਵੱਲੋਂ ਕੋਈ ਉਮੀਦਵਾਰ ਲੱਭਿਆ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਇਹ ਸੁਪਨਾ ਜਿਹੜਾ ਕਿ ਆਪਣਾ ਰਾਸ਼ਟਰਪਤੀ ਬਣਾਉਣ ਦਾ, ਇਹ ਤੋੜ ਦਿੱਤਾ ਜਾਵੇ। ਵੈਸੇ ਇਸ ਦੌਰ ਦੇ ਵਿੱਚ ਇਹਨਾਂ ਸਮੀਕਰਨਾਂ ਨੂੰ ਵੇਖ ਕੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ UPA ਦਾ ਇਹ ਸੁਪਨਾ ਰਹਿ ਜਾਏਗਾ ਕਿ ਉਹ NDA ਦਾ ਰਾਸ਼ਟਰਪਤੀ ਨਾ ਬਣ ਦੇਵੇ, ਕਿ ਵਿਰੋਧੀ ਧਿਰ ਵਾਲੇ ਸੱਤਾਧਾਰੀਆਂ ਦਾ ਰਸਤਾ ਰੋਕ ਲੈਣ। ਬੜਾ ਮੁਸ਼ਕਿਲ ਲੱਗਦਾ, ਪਰ ਜੇਕਰ ਖੁਦਾ ਨਾ ਖਾਸਤਾ ਇਸ ਤਰ੍ਹਾਂ ਦਾ ਚਮਤਕਾਰ ਕਰ ਜਾਂਦੇ ਆ ਤਾਂ ਫਿਰ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਲਈ ਸਿਆਸੀ ਤੌਰ ਤੇ ਇੱਕ ਬਹੁਤ ਵੱਡਾ ਝਟਕਾ ਹੋਏਗਾ। ਖਾਸ ਤੌਰ ਤੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਲਈ ਤੇ ਇਹ ਬਹੁਤ ਹੀ ਤਕੜਾ ਝਟਕਾ ਹੋਏਗਾ। ਜੀ 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 ਅਗਲੀ ਮਿੰਟੂ ਜੀ ਗੱਲ ਕਰੀਏ ਵੀ ਮੋਦੀ ਹੁਣਾਂ ਦੇ ਡ੍ਰੀਮ ਪ੍ਰੋਜੈਕਟ ਲਈ ਤੇਲ ਤੇ ਗੈਸ ਕੰਪਨੀਆਂ ਨੂੰ ਲੱਗੇਗੀ 200 ਕਰੋੜ ਦੀ ਚੰਪਤ। ਦੇਖੋ, ਨਰਿੰਦਰ ਮੋਦੀ ਸਾਹਿਬ ਦੇ ਜਿਹੜੇ ਸੁਪਨੇ ਆ ਉਹ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੀਆਂ ਖਵਾਇਸ਼ਾਂ ਜਿਹੜੀਆਂ ਹਮੇਸ਼ਾ ਜੁਦਾ ਹੀ ਹੁੰਦੀਆਂ ਨੇ। ਇਹਨਾਂ ਦੀ ਇੱਕ ਖਵਾਇਸ਼ ਸੀ, ਇੱਕ ਕਹਿ ਲਓ ਚਾਹਤ ਸੀ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਮੈਂ ਮੂਰਤੀ ਲਾਉਣੀ ਤੇ ਉਹਦੀ ਉਚਾਈ ਰੱਖਣੀ 182 ਮੀਟਰ, ਜਿਹੜੀ ਕਿ ਵਰਲਡ ਦੇ ਵਿੱਚ ਕਿਸੇ ਮੂਰਤੀ ਦੀ ਹੋਵੇ ਨਾ, ਵਿਸ਼ਵ ਰਿਕਾਰਡ ਬਣਾਉਣਾ। ਉਹ ਉਦੋਂ ਨੀਂਹ ਪੱਥਰ ਰੱਖਿਆ ਗਿਆ ਸੀ ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਸੀ, ਤੇ ਜਦੋਂ ਗੁਜਰਾਤ ਦੇ ਵਿੱਚੋਂ ਇਹਨੇ ਮੁੱਖ ਮੰਤਰੀ ਵਾਲਾ ਸਿੰਘਾਸਨ ਛੱਡ ਕੇ ਪ੍ਰਧਾਨ ਮੰਤਰੀ ਦੇ ਸਿੰਘਾਸਨ ਵੱਲ ਨੂੰ ਤੁਰਨਾ ਸੀ। ਠੀਕ ਉਸ ਵੇਲੇ ਇਸ ਮੂਰਤੀ ਦਾ ਨੀਂਹ ਪੱਥਰ ਰੱਖਿਆ ਗਿਆ, ਪੂਰੇ ਮੁਲਕ ਦੇ ਵਿੱਚੋਂ ਲੋਹਾ ਇਕੱਠਾ ਕੀਤਾ ਗਿਆ। ਸੋ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ। ਇਹਦੇ ਲਈ ਟਾਰਗੇਟ ਮਿੱਥਿਆ ਗਿਆ ਸੀਗਾ ਕਿ 2018 ਤੱਕ ਇਸ ਮੂਰਤੀ ਨੂੰ ਲੋਕ ਅਰਪਿਤ ਕਰ ਦੇਣਾ। ਪਰ ਹਾਲ ਦੀ ਘੜੀ ਜੋ ਰਿਪੋਰਟ ਆ ਕਿ ਉਹ ਹੈ ਕਿ ਮੂਰਤੀ ਹੁਣ ਤੱਕ ਗੋਡਿਆਂ ਤੱਕ ਪਹੁੰਚੀ ਹੈ, ਪਰ ਪੈਸਾ ਗੋਡੇ ਖਰਚ ਹੋ ਗਿਆ। ਇਹਦੇ ਲਈ ਬਜਟ ਇਹਨਾਂ ਨੇ 2332 ਰੁਪਏ ਦਾ ਰੱਖਿਆ ਸੀਗਾ, ਜਿਹਦੇ ਚੋਂ ਮੇਰੇ ਖਿਆਲ ਦੇ ਨਾਲ 600 ਕਰੋੜ ਰੁਪਈਆ ਜਿਹੜਾ 15 ਸਾਲਾਂ ਦੇ ਵਾਸਤੇ ਜਿਹੜੀ ਸਾਂਭ ਸੰਭਾਲ ਆਉਣੀ ਹੈ ਉਹਦੇ ਖਰਚੇ ਲਈ ਸੀਗਾ। ਹੁਣ ਜੇ ਗੱਲ ਕਰੀਏ ਕਿ ਐਤਕੀ ਇਸ ਸਾਲ ਦਾ ਜਿਹੜਾ ਬਜਟ ਹੈ ਉਸ ਮੂਰਤੀ ਦਾ ਉਹ 1000 ਕਰੋੜ ਰੁਪਈਏ ਦਾ ਹੈ। ਪਰ ਕਿਉਂਕਿ ਇਸ ਵਾਰੀ ਜੁਗਾੜ ਥੋੜਾ ਜਿਹਾ ਹੋਇਆ ਨਹੀਂ, ਪਹਿਲਾਂ ਤੇ ਗੁਜਰਾਤ ਵਾਲੀਆਂ ਕੰਪਨੀਆਂ ਨੇ ਧੜਾ ਇਹਨੂੰ ਪੈਸੇ ਦਿੱਤੇ ਨਰਿੰਦਰ ਮੋਦੀ ਨੇ ਇਸ ਮੂਰਤੀ ਵਾਸਤੇ, ਪਰ ਹੁਣ ਗੁਜਰਾਤੀ ਕੰਪਨੀਆਂ ਨੂੰ ਸ਼ਾਇਦ ਉਹਨਾਂ ਪੁੱਛ ਨਹੀਂ ਰਹਿ ਗਿਆ ਹੋਣਾ, ਉਹਦਾ ਇੰਟਰਸਟ ਨਹੀਂ ਰਹਿ ਗਿਆ ਹੋਣਾ। ਐਤਕੀ ਹੱਥ ਇਹਨਾਂ ਦਾ ਐਸੀ ਜਿਹੜਾ 1000 ਕਰੋੜ ਰੁਪਏ ਦਾ ਸਪੈਸ਼ਲ ਬਜਟ ਇਹਨਾਂ ਨੇ ਪੈਦਾ ਕਰਨਾ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡੇ ਤੇ ਇਹ ਹੁਣ ਤੰਗਦਿਲੀ ਆਈ ਪਈ ਆ, ਸਾਡਾ ਹੱਥ ਕੁੱਟਵਾ, ਇਹਨਾਂ ਨੇ ਫਿਰ ਵੰਗਾਰ ਪਾ ਦਿੱਤੀ ਹੈ ਕਿ ਜਿਹੜੀਆਂ ਸਾਡੀਆਂ ਕੰਪਨੀਆਂ ਨੇ, ਖਾਸ ਤੌਰ ਤੇ ਜਿੱਦਾਂ ਹੈਗੀਆਂ ਸਾਡੀਆਂ NOGC, ONGC, ਇੰਡੀਅਨ ਆਇਲ ਕਾਰਪੋਰੇਸ਼ਨ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੈਸ ਕੰਪਨੀਆਂ, ਤੇਲ ਤੇ ਗੈਸ ਕੰਪਨੀਆਂ ਜਿਹੜੀਆਂ ਜਨਤਕ ਨੇ, ਸਰਕਾਰੀ ਨੇ, ਜਿਹੜੀਆਂ ਮੁਨਾਫੇ ਦੇ ਵਿੱਚ ਜਾਂਦੀਆਂ, ਕਿ ਇਹਨਾਂ ਨੂੰ ਕਹਿਤਾ ਕਿ 200 ਕਰੋੜ ਰੁਪਈਏ ਦਾ ਤੁਸੀਂ ਅਰੇਂਜਮੈਂਟ ਕਰੋ। ਸੋ ਇਹ ਹੁਣ ਲੱਗ ਪਈਆਂ, ਕਿਸੇ ਨੇ 50 ਕਰੋੜ ਦੇਣਾ, ਕਿਸੇ ਨੇ 25 ਕਰੋੜ ਦੇਣਾ।
ਇਸ ਤਰ੍ਹਾਂ ਇਹ 4-5 ਕੰਪਨੀਆਂ ਜਿਹੜੀਆਂ ਕਿ ਮੁਨਾਫੇ 'ਚ ਚੱਲਦੀਆਂ ਔਰ ਜਿਹੜੀਆਂ ਸਰਕਾਰੀ ਕੰਪਨੀਆਂ ਉਹਨਾਂ ਨੇ 200 ਕਰੋੜ ਰੁਪਈਆ ਜਿਹੜਾ ਉਹ ਇਸ ਮੂਰਤੀ ਦੇ ਚਰਨਾਂ ਦੇ ਵਿੱਚ ਚਰਨ ਅਰਪਣ ਕਰਨਾ ਤਾਂ ਕਿ ਇਹ ਮੂਰਤੀ ਹੈ ਜਿਹੜੀ ਸਮੇਂ ਸਿਰ ਤੋੜ ਚੜ ਸਕੇ। ਪਰ ਜੇ ਹੁਣ ਤੱਕ ਗੋਡਿਆਂ ਤੱਕ ਪਹੁੰਚੀ ਹੈ, ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਵਿੱਚ 1 ਸਾਲ ਰਹਿ ਗਿਆ, 1 ਸਾਲ ਦੇ ਵਿੱਚ ਇਸ ਮੂਰਤੀ ਦਾ ਸਾਰਾ ਕੰਮ ਨੇਪਰੇ ਚੜ੍ਹ ਜੂ। ਉਹ ਵੀ ਬਹੁਤ ਵੱਡਾ ਇੱਕ ਸਵਾਲ ਆ। ਪਰ ਸਵਾਲਾਂ ਦਾ ਸਵਾਲ ਸਭ ਤੋਂ ਵੱਡਾ ਇਸ ਵੇਲੇ ਇਹ ਆ ਕਿ ਨਰਿੰਦਰ ਮੋਦੀ ਦੀ ਖਵਾਇਸ਼, ਨਰਿੰਦਰ ਮੋਦੀ ਦੀ ਚਾਹਤ ਦੇਸ਼ 'ਚ ਇੱਕ ਵਾਰ ਫੇਰ ਭਾਰੀ ਪੈ ਰਹੀ ਹੈ। ਜਿਹੜੀ ਲੋਕਾਂ ਦੀ ਚਾਹਤ ਸੀ ਕਿ ਨਰਿੰਦਰ ਮੋਦੀ ਦੇ ਆਇਆ ਅੱਛੇ ਦਿਨ ਆਉਣਗੇ, ਮੈਨੂੰ ਲੱਗਦਾ ਕਿ ਉਸ ਚਾਹਤ ਦੀ ਹੁਣ ਕਿਸੇ ਨੁਕਰੇ ਯਾਦਗਾਰ ਬਣਾ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਉਹ ਸਟੈਚੂ ਬਣਾ ਰਹੇ ਆ, ਉਹਨਾਂ ਸੁਪਨਿਆਂ ਦੀ ਵੀ ਇੱਕ ਯਾਦਗਾਰ ਨਰਿੰਦਰ ਮੋਦੀ ਵੱਲੋਂ ਬਣਾ ਕੇ ਦੇਸ਼ ਦੇ ਅਰਪਣ ਕਰ ਦੇਣੀ ਚਾਹੀਦੀ ਕਿ ਲਿਆਓ ਭਾਈ ਖੇਡੀ ਚਲੋ ਇਹਦੇ ਨਾਲ। ਬਿਲਕੁਲ ਜੀ, ਜੁਮਲਾ ਸਟੈਚੂ ਚਾਹੀਦਾ ਆ। ਅਗਲੀ ਆਪਾਂ ਗੱਲ ਕਰੀਏ ਵੀ ਕੈਪਟਨ ਸਰਕਾਰ ਦਾ ਪਲੇਠਾ ਬਜਟ ਇਜਲਾਸ 14 ਜੂਨ ਤੋਂ। ਦੇਖੋ, ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇਹ ਬਜਟ ਇਜਲਾਸ ਸੀਗਾ, ਇਹਦੇ ਲਈ ਪਹਿਲਾਂ ਇਹਨਾਂ ਨੇ ਇੱਕ ਫਾਰਮੈਟ ਹੈ ਜਿਹੜਾ ਉਹ ਐਸਾ ਮਿੱਥਿਆ ਸੀਗਾ ਕਿ ਇਹਨੂੰ ਲੰਮਾ ਤੋਰਿਆ ਜਾਵੇ, ਲੰਮਾ ਖਿੱਚਿਆ ਜਾਵੇ। ਪਹਿਲਾ ਬਜਟ ਇਜਲਾਸ ਆ, ਪਰ ਸਿਆਪਾ ਉਹ ਅਮਿਤ ਬਹਾਦਰ ਪਾ ਗਿਆ। ਰਾਣਾ ਗੁਰਜੀਤ ਨੇ ਖੰਡ ਵਾਲਾ ਵੈਸੇ ਤਾਂ ਵੱਜਦਾ, ਅੱਜ ਕੱਲ੍ਹ ਉਹ ਖੱਡ ਵਾਲਾ ਵੱਜਦਾ, ਟਿੱਪੀ ਅਦਕ ਦਾ ਫਰਕ ਪੈ ਗਿਆ। ਸੋ ਉਹ ਰਾਣਾ ਗੁਰਜੀਤ ਨੇ ਵਿੱਚ ਸਿਆਪਾ ਪਾ ਲਿਆ ਆਪਣਾ, ਉਹਦਾ ਰੇਤ ਵਾਲਾ, ਰੇਤ ਐਸੀ ਉੱਡੀ ਕਿ ਇਹਨਾਂ ਦੇ ਸਿਰ ਦੇ ਵਿੱਚ ਪੈ ਗਈ। ਉਹ ਸਾਹ ਬਣ ਗਿਆ ਗੱਲ ਦਾ। ਹੁਣ ਇਹਨਾਂ ਨੇ ਇਸ ਪਲੇਠੇ ਬਜਟ ਇਜਲਾਸ ਨੂੰ ਬਹੁਤ ਛੋਟਾ ਕੀਤਾ। ਜਿਹੜੀ ਅੱਜ ਇਹਨਾਂ ਨੇ ਤਰੀਕ ਐਲਾਨੀ ਆ ਉਹ ਇਹ ਆ ਕਿ ਇਹ ਜਿਹੜਾ ਬਜਟ ਇਜਲਾਸ ਆ ਇਹ 14 ਤੋਂ 23 ਜੂਨ ਤੱਕ ਆ। ਪਹਿਲਾਂ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ ਸੀਗਾ ਕਿ 8 ਤੋਂ 27-28 ਜੂਨ ਤੱਕ ਅਸੀਂ ਇਸ ਬਜਟ ਇਜਲਾਸ ਨੂੰ ਲੈ ਕੇ ਜਾਈਏ। ਪਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਰੇਤੇ ਵਾਲਾ ਮੁੱਦਾ ਚੁੱਕੀ ਬੈਠੀ ਆ, ਅਕਾਲੀ ਇਹਨਾਂ ਦੀਆਂ ਇਸ ਗੱਲੋਂ ਕੰਨੀਆਂ ਖਿੱਚਦੇ ਪਏ ਆ ਕਿ ਤੁਸੀਂ ਜਨਤਾ ਦਾ ਜਿਹੜਾ ਕਰਜ਼ਾ ਸੀ ਕਿਸਾਨਾਂ ਦਾ ਖਾਸ ਤੌਰ ਤੇ ਉਹ ਨਹੀਂ ਮਾਫ਼ ਕੀਤਾ, ਤੁਸੀਂ ਉਹ ਕਰਜ਼ਾ ਮਾਫ਼ ਕਰੋ। ਸੋ ਸਾਰੇ ਪਾਸਿਓਂ ਘਿਰੇਜੇ ਪਏ ਸੀ ਕਿ ਇਸ ਕਰਕੇ ਇਹਨਾਂ ਨੇ ਇਹ ਰਸਤਾ ਕੱਢਿਆ ਕਿ ਬਜਟ ਇਜਲਾਸ ਜਿੰਨਾ ਵੀ ਛੋਟਾ ਰੱਖਿਆ ਜਾ ਸਕਦਾ ਉਹ ਛੋਟਾ ਰੱਖ ਕੇ ਕੰਮ ਸਾਰਿਆ ਜਾਵੇ, ਬੁੱਤਾ ਸਾਰ ਲਿਆ ਜਾਵੇ। ਦੂਜੇ ਪਾਸੇ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ, ਕੈਬਨਿਟ ਦੀ ਮੀਟਿੰਗ 'ਚ ਇਹਨਾਂ ਨੇ 2-3 ਫੈਸਲੇ ਵੀ ਲਏ ਆ, ਜਿਸ ਤਰ੍ਹਾਂ ਕਿ ਕੋਈ ਵੀ ਲਾਭਪਾਤਰੀ ਆ ਖਾਸ ਤੌਰ ਤੇ ਜੇ ਪੈਨਸ਼ਨ ਲੈਂਦਾ, ਜਿਹੜੀ ਉਹਦੀ ਸਾਲਾਨਾ ਆਮਦਨ ਆ ਉਹ 24,000 ਤੋਂ ਹੱਦ ਵਧਾ ਕੇ 60,000 ਤੱਕ ਕਰ ਦਿੱਤੀ ਗਈ ਹੈ। ਕੁਛ ਜਿਹੜੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਅਧੀਨ ਜਾਂ ਪੰਚਾਇਤ ਸਮਤੀਆਂ ਦੇ ਅਧੀਨ ਚੱਲਦੇ ਆ ਸਿਹਤ ਕੇਂਦਰ, ਇਹਨਾਂ ਦੇ ਵਿੱਚ ਠੇਕੇ ਤੇ ਜਿਹੜੇ ਮੁਲਾਜ਼ਮ ਰੱਖੇ ਆ 1000 ਰੁਪਈਆ ਉਹਨਾਂ ਦੀ ਤਨਖਾਹ ਵੀ ਵਧਾ ਦਿੱਤੀ ਆ। ਇਸ ਤਰ੍ਹਾਂ 2-3 ਇਹਨਾਂ ਨੇ ਫੈਸਲੇ ਲਏ ਆ ਕੈਬਨਿਟ ਦੇ ਵਿੱਚ। ਬਿਆਨ ਉਸ ਤਰ੍ਹਾਂ ਵੱਡੇ ਦਾਗ ਦਿੱਤੇ ਆ ਕਿ ਇੱਕ ਤੇ ਅਸੀਂ ਰੋਡ ਤੇ ਕੋਈ ਨਜਾਇਜ਼ ਬੱਸ ਨਹੀਂ ਚੱਲਣ ਦੇਣੀ। ਇਹ ਹੁਣ ਤਕੀਆ ਕਲਾਮੀ ਬਣ ਗਿਆ। ਕਪਤਾਨ ਸਾਹਿਬ ਦਾ 4ਵੇਂ-5ਵੇਂ ਦਿਨ ਇਸ ਤਰ੍ਹਾਂ ਦਾ ਕੋਈ ਨਾ ਕੋਈ ਬਿਆਨ ਦੇ ਦਿੰਦੇ ਆ ਕਿ ਬਸ ਜੀ ਹੁਣ ਬੱਸਾਂ ਜਿਹੜੀਆਂ ਨਜਾਇਜ਼ ਚੱਲਦੀਆਂ ਉਹਨਾਂ ਦੀ ਤੇ ਪੱਕੀ ਹੈਂਡ ਬ੍ਰੇਕ ਲੱਗੀ ਲਓ, ਪਰ ਹੁੰਦਾ ਤੱਕ ਨਹੀਂ ਹੈ। ਦੂਜੇ ਪਾਸੇ ਅੱਜ ਇਹਨਾਂ ਨੇ ਇੱਕ ਇਸ਼ਾਰਾ ਹੋਰ ਵੀ ਕਰ ਦਿੱਤਾ। ਇਸ਼ਾਰਾ ਇਹ ਕੀਤਾ, ਕੇਂਦਰ ਨੂੰ ਅਪੀਲ ਕੀਤੀ ਆ ਕਿ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ, ਕਿਸਾਨੀ ਸੰਕਟ ਦੇ ਹੱਲ ਲਈ ਕੇਂਦਰ ਦਖਲਅੰਦਾਜ਼ੀ ਕਰੇ। ਸੋ ਇਹ ਵੀ ਇੱਕ ਮੈਨੂੰ ਲੱਗਦਾ ਕਿ ਝਾਕ ਜੀ ਆ ਉੱਧਰੋਂ ਕਿ ਕੇਂਦਰ ਕੁਛ ਨਾ ਕੁਛ ਡੱਡਾ ਪੋਰੇ, ਅਸੀਂ ਆਪਣੇ ਪੱਧਰ ਤੇ ਕੋਈ ਫੈਸਲਾ ਨਹੀਂ ਕਰ ਸਕਦੇ। ਪਰ ਲੱਗਦਾ ਇਹ ਆ ਕਿ ਜਿਹੜਾ ਬਜਟ ਇਜਲਾਸ ਆ ਇਹਦੇ ਵਿੱਚ ਕੁਛ ਨਾ ਕੁਛ ਕਿਸਾਨਾਂ ਲਈ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਇਹ ਕਿਸਾਨਾਂ ਦੇ ਵਿੱਚ ਮੂੰਹ ਵਿਖਾਉਣ ਜੋਗਾ ਰਹਿ ਜਾਣ। ਪਰ ਇਸ ਵਾਰੀ ਜਿਹੜਾ ਪਹਿਲਾ ਬਜਟ ਇਜਲਾਸ ਹੋਣ ਜਾ ਰਿਹਾ ਉਹ ਇਸ ਗੱਲੋਂ ਦਿਲਚਸਪ ਰਹੇਗਾ ਕਿ ਉੱਥੇ ਆਮ ਆਦਮੀ ਪਾਰਟੀ ਜਿਹੜੀ ਪਹਿਲਾਂ ਤੇ ਕਹਿੰਦੀ ਸੀ ਕਿ ਅਸੀਂ ਪਿੰਡਾਂ 'ਚ ਜਾਣਾ, ਮੁੱਦੇ ਲੱਭਣੇ ਆ ਕਿ ਕਿਹੜੇ ਲੋਕਾਂ ਦੇ ਮੁੱਦੇ ਆ, ਤੇ ਹੁਣ ਉਹਨਾਂ ਦੇ ਕੋਲ ਇੰਨੇ ਮੁੱਦੇ ਆ ਕਿ ਉਹਨਾਂ ਤੋਂ ਚੁੱਕੇ ਨਹੀਂ ਜਾਂਦੇ। ਉਹ ਇਹਨਾਂ ਮੁੱਦਿਆਂ ਦੇ ਮੁੱਦੇ ਤੇ ਇਹਨਾਂ ਨੂੰ ਜਾ ਕੇ ਕਿਵੇਂ ਘੇਰਦੇ ਆ, ਕਿਵੇਂ ਇਹਨਾਂ ਦੀ ਘੇਰਾਬੰਦੀ ਕਰਦੇ ਆ, ਉਹ ਦਿਲਚਸਪ ਰਹੇਗਾ ਦੇਖਣਾ। ਔਰ ਦੂਸਰੀ ਗੱਲ ਦਿਲਚਸਪ ਇਹ ਰਹੇਗੀ ਦੇਖਣੀ ਕਿ ਅਕਾਲੀ ਉੱਥੇ ਕਿੰਨਾ ਕੁ ਹਮਲਾਵਰ ਹੁੰਦੇ ਆ। ਔਰ ਤੀਜੀ ਸਭ ਤੋਂ ਦਿਲਚਸਪ ਚੀਜ਼ ਜਿਹੜੀ ਇਸ ਪਲੇਠੇ ਬਜਟ ਇਜਲਾਸ ਦੇ ਵਿੱਚ ਦੇਖਣ ਵਾਲੀ ਹੋਏਗੀ ਉਹ ਇਹ ਹੋਏਗੀ ਕਿ ਸੀਮਤ ਸਾਧਨਾਂ ਦੇ ਨਾਲ, ਸੀਮਤ ਮਾਲੀਏ ਦੇ ਨਾਲ, ਸੀਮਤ ਪੈਸੇ ਦੇ ਨਾਲ ਕੈਪਟਨ ਸਰਕਾਰ ਲੋਕਾਂ ਨੂੰ ਖੁਸ਼ ਕਿੱਦਾਂ ਕਰਦੀ ਹੈ। ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਾਥੀਆਂ ਦੇ ਉੱਤੇ ਦੋਸ਼ ਆਇਦ ਹੋਏ।
ਦੇਖੋ, ਇਹ ਸਾਰਿਆਂ ਨੂੰ ਪਤਾ ਹੋਣਾ, ਇਹਨਾਂ ਦਾ ਇੱਕ ਝਗੜਾ ਹੋਇਆ ਸੀਗਾ। ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਤਹਿਸੀਲਦਾਰ ਹੁੰਦਾ ਸੀ। ਉਸ ਤਹਿਸੀਲਦਾਰ ਨੂੰ ਕੁੱਟਿਆ ਗਿਆ ਸੀ, ਮਾਰਿਆ ਗਿਆ ਸੀ ਬਹੁਤ ਬੁਰੀ ਤਰ੍ਹਾਂ। ਉਹਦੀਆਂ ਲਹੂ ਚਨਾਤੇ ਦੀਆਂ ਤਸਵੀਰਾਂ ਸਾਰੇ ਪੰਜਾਬ ਨੇ, ਕੀ ਮੇਰੇ ਖਿਆਲ ਦੇ ਨਾਲ ਸਾਰੇ ਮੁਲਕ ਨੇ ਵੇਖੀਆਂ ਸਨ। ਇਹ ਘਟਨਾ ਸੀ 2009 ਦੀ, ਜਿਸ ਸਮੇਂ ਘਟਨਾ ਵਾਪਰੀ ਸੀ। ਉਦੋਂ ਦਾ ਇਹ ਕੇਸ ਚੱਲਦਾ ਆਉਂਦਾ ਹੈ। ਇਹਦੇ ਚ ਅੱਜ ਚਾਰਜਸ ਫਰੇਮ ਹੋਏ ਆ। ਮਤਲਬ ਇਹ ਕਿ 8 ਸਾਲ ਬਾਅਦ ਦੋਸ਼ ਐਦ ਹੋਇਆ, ਦੋਸ਼ ਤੈਅ ਹੋਇਆ ਸਿਮਰਨਜੀਤ ਸਿੰਘ ਬੈਂਸ। ਔਰ ਇੱਕ ਤੁਹਾਨੂੰ ਨਾਂ ਯਾਦ ਹੋਣਾ, ਇਹਦਾ ਜਿਗਰੀ ਦੋਸਤ ਹੁੰਦਾ ਸੀ ਕਦੇ, ਕਮਲਜੀਤ ਸਿੰਘ ਕੜਵਲ, ਜਿਹੜਾ ਕਿ ਇਲੈਕਸ਼ਨ ਤੋਂ ਐਨ ਪਹਿਲਾਂ ਕਾਂਗਰਸ ਦੇ ਵਿੱਚ ਚਲੇ ਗਿਆ ਸੀ। ਦੋਵੇਂ ਯਾਰਾਂ ਦੀ ਜੋੜੀ ਹੈ ਜਿਹੜੀ ਟੁੱਟ ਗਈ। ਪਰ ਕੇਸ ਵਾਰ ਇਕੱਠੀ ਆ। ਸਿਆਸੀ ਤੌਰ ਤੇ ਬੇਸ਼ੱਕ ਰਸਤੇ ਵੱਖੋ ਵੱਖਰੇ ਹੋ ਗਏ ਹੋਣ, ਪਰ ਤਰੀਕ ਤੇ ਜਦੋਂ ਜਾਣਗੇ ਉਦੋਂ ਆਵਾਜ਼ ਇੱਕੋ ਹੀ ਵੱਜਿਆ ਕਰੇਗੀ ਕਿ ਫਲਾਣਾ ਸਿੰਘ, ਬਾਕੀ ਵਿੱਚ ਹੀ ਆ ਜਾਣਗੇ ਸਾਰੇ। ਸੋ ਇਹ ਇਹਨਾਂ ਸਾਥੀਆਂ ਤੇ ਇਹਦੇ ਸਿਮਰਨਜੀਤ ਸਿੰਘ ਬੈਂਸ ਔਰ ਇਹਦੇ ਜਿਹੜੇ ਸਾਥੀ ਕਮਲਜੀਤ ਸਿੰਘ ਕੜਵਲ, ਇਸ ਤੋਂ ਇਲਾਵਾ ਹੋਰ ਜਿਹੜੇ ਸਾਥੀ ਇਹਨਾਂ ਦੇ, ਉਹਨਾਂ ਸਾਰਿਆਂ ਦੇ ਖਿਲਾਫ ਚਾਰਜਸ ਫਰੇਮ ਕਰ ਦਿੱਤੇ ਗਏ ਆ। ਅਸਲ ਦੇ ਵਿੱਚ 8 ਸਾਲ ਲੱਗਣ ਦਾ ਕਾਰਨ ਇਹ ਸੀਗਾ ਕਿਉਂਕਿ ਉਦੋਂ ਸਿਮਰਨਜੀਤ ਸਿੰਘ ਬੈਂਸ ਸੀਗਾ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਖਾਸ ਚਹੇਤਾ ਸੀਗਾ। ਇਹਨਾਂ ਨੇ SIT ਬਣਾਈ ਸੀਗੀ ਕਿਉਂਕਿ ਉਦੋਂ ਅਫਸਰਸ਼ਾਹੀ ਬੰਨਿਓ ਵੀ ਬਹੁਤ ਦਬਾਅ ਪਿਆ ਸੀ, ਲੋਕਾਂ ਦਾ ਵੀ ਬਹੁਤ ਦਬਾਅ ਸੀ ਕਿ ਤਹਿਸੀਲਦਾਰ ਦੇ ਨਾਲ ਕਿਤੇ ਨਾ ਕਿਤੇ ਜ਼ਿਆਦਤੀ ਹੋਈ ਆ। SIT ਬਣਾਤੀ। SIT ਨੇ 30 ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕਰ ਦਿੱਤਾ। ਇਹਨਾਂ ਨੂੰ 11 ਮਹੀਨੇ ਜੇਲ੍ਹ ਦੇ ਵਿੱਚ ਲਾਉਣੇ ਪਏ। ਬਾਅਦ ਦੇ ਵਿੱਚ ਇਹਨਾਂ ਨੇ ਇਹ ਕਹਿ ਕੇ ਇੱਕ ਦੂਸਰੀ SIT ਬਣਾਉਣ ਦੀ ਮੰਗ ਕਰ ਦਿੱਤੀ ਕਿ ਜੀ ਜਿਹੜੀ ਪਹਿਲੀ SIT ਹੈ ਉਹਨੇ ਸਾਡੇ ਹਿੱਤਾਂ ਦਾ, ਸਾਡੇ ਤੱਥਾਂ ਦਾ ਖਿਆਲ ਨਹੀਂ ਰੱਖਿਆ। ਜਦੋਂ ਦੂਸਰੀ SIT ਇਹਨਾਂ ਨੇ ਬਣਵਾ ਲਈ ਔਰ ਦੂਸਰੀ SIT ਬਣਵਾ ਕੇ ਆਪਣਾ ਕੰਮ ਸ਼ੁਰੂ ਕਰਨ ਲੱਗੇ, ਉਹ ਜਿਹੜਾ ਤਹਿਸੀਲਦਾਰ ਸੀ ਉਹ ਹਾਈ ਕੋਰਟ 'ਚ ਚਲੇ ਗਿਆ। ਉਹਨੇ ਰਿਟ ਪਾਤੀ ਜਾ ਕੇ। ਹਾਈ ਕੋਰਟ ਨੇ ਇਹਨਾਂ ਦੇ ਵਿਰੁੱਧ ਫੈਸਲਾ ਦੇ ਦਿੱਤਾ। ਇਹ ਉਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ 'ਚ ਚਲੇ ਗਏ। ਸੁਪਰੀਮ ਕੋਰਟ ਨੇ ਵੀ ਫੈਸਲਾ ਇਹਨਾਂ ਦੇ ਉਲਟ ਦਿੱਤਾ। ਹੁਣ ਤਾਂ ਜਾ ਕੇ ਚਾਰਜਸ ਜਿਹੜੇ ਆ ਫਰੇਮ ਹੋਏ ਆ। ਆਉਣ ਵਾਲੇ ਸਮੇਂ 'ਚ ਸਿਮਰਨਜੀਤ ਸਿੰਘ ਬੈਂਸ ਤੇ ਉਹਦੇ ਸਾਥੀਆਂ ਦੀ ਮੁਸ਼ਕਲ ਵੱਧ ਸਕਦੀ ਹੈ ਇਸ ਮਾਮਲੇ 'ਚ। ਜੀ 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 ਹਾਂ। ਅਤੇ ਜਾਂਦੇ ਜਾਂਦੇ ਆਪਾਂ ਮਿੰਟੂ 'ਚ ਗੱਲ ਕਰੀਏ ਵੀ ਕਾਂਗਰਸੀਆਂ ਨੇ ਚਿੱਠੀ ਲਿਖ ਕੇ ਪਿਛਲੀ ਸਰਕਾਰ ਤੇ ਰੇਤ ਸ਼ਰਾਬ ਦੇ ਠੇਕਿਆਂ ਦੀ ਪੜਤਾਲ CBI ਤੋਂ ਮੰਗੀ ਆ। ਕਾਂਗਰਸੀਆਂ ਨੂੰ ਪਹਿਲਾਂ ਆਪਦੀ ਪੜਤਾਲ ਤੇ ਕਰ ਲੈਣੀ ਚਾਹੀਦੀ ਹੈ ਪੂਰੀ। ਰਾਣਾ ਗੁਰਜੀਤ ਸਿੰਘ ਦੇ ਮਾਮਲੇ 'ਚ ਕੀ ਨਿਕਲਦਾ, ਕੀ ਸੱਪ ਨਿਕਲਦਾ, ਕੀ ਨਿਓਲਾ ਨਿਕਲਦਾ, ਉਹ ਤੇ ਪਹਿਲਾਂ ਪਤਾ ਕਰ ਲਓ ਕਿ ਕੱਲ ਨੂੰ ਤੁਹਾਡੀ ਇਹ ਇਨਕੁਆਇਰੀ ਕਿੱਧਰ ਨੂੰ ਜਾਣੀ ਹੈ। ਔਰ ਇਹ ਮਾਮਲਾ ਤੁਹਾਡਾ ਹਾਈ ਕੋਰਟ 'ਚ ਚਲੇ ਗਿਆ। ਤੁਸੀਂ ਇੰਤਜ਼ਾਰ ਤੇ ਕਰ ਲਓ ਕਿ ਅਦਾਲਤ ਕੀ ਦਿਸ਼ਾ ਨਿਰਦੇਸ਼ ਦਿੰਦੀ ਹੈ। ਦੂਜੀ ਗੱਲ, ਆ ਰਵਨੀਤ ਬਿੱਟੂ ਹੁਰੀ ਜਿਨ੍ਹਾਂ ਨੇ ਇਹ ਚਿੱਠੀ ਲਿਖੀ ਹੈ, ਹੋਰ 2-4 ਜਿਹੜੇ ਕਿ ਜੀ CBI ਇਨਕੁਆਇਰੀ ਕਰੋ। ਅਕਾਲੀ ਭਾਜਪਾ ਸਰਕਾਰ ਨੇ ਜਿਹੜੇ ਪਿਛਲੇ 10 ਸਾਲਾਂ 'ਚ ਸ਼ਰਾਬ ਦੇ ਠੇਕੇ ਦਿੱਤੇ, ਰੇਤ ਦੇ ਠੇਕੇ ਦਿੱਤੇ, ਇਹਨਾਂ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਕਰਵਾ ਲੈਣ ਇਨਕੁਆਇਰੀ। ਵੈਸੇ ਇਨਕੁਆਇਰੀ ਪਤਾ ਨਹੀਂ ਕਦੋਂ ਤੋਂ ਲੋਕ ਕੂਕਦੇ ਪਏ ਆ, ਕਦੋਂ ਤੋਂ ਇਹ ਦਾਅਵੇ ਕਰਦੇ ਸਨ ਕਿ ਅਸੀਂ ਸੱਤਾ 'ਚ ਆ ਗਏ, ਆਹ ਕਰ ਦੇਂਗੇ, ਉਹ ਕਰ ਦੇਂਗੇ, ਉਹ ਕਰ ਦੇਂਗੇ। ਹਾਲ ਦੀ ਘੜੀ ਕੱਖ ਨਹੀਂ ਕੀਤਾ। ਇੱਕੋ ਹੀ ਚੀਜ਼, ਆਹ ਘੁਟਾਲਾ ਜੀ ਇਹਦੀ ਇਨਕੁਆਇਰੀ, ਆਹ ਘੁਟਾਲਾ ਜੀ ਇਹਦੀ ਇਨਕੁਆਇਰੀ। ਉੱਥੇ ਜੇ ਲੋਕਾਂ ਨੂੰ ਘੁਮਾਈ ਫਿਰਦੇ ਆ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਰਵਨੀਤ ਬਿੱਟੂ ਹੁਰੀ ਦੇ ਜਿਹੜੇ ਚਿੱਠੀ ਦੇ ਵਿੱਚ ਇਹ ਦਰਖਾਸਤ ਕਰਤਾ ਨੇ ਕਿ ਭਾਈ ਸਾਹਿਬ ਪਹਿਲਾਂ ਇਹ ਤੇ ਦੱਸੋ ਲੋਕਾਂ ਨੂੰ ਕਿ ਜਿਹੜੇ ਸ਼ਿਵਲਾਲ ਡੋਡਾ ਨੂੰ ਭੀਮ ਤਾਂ ਕੇਸ ਦੇ ਵਿੱਚ ਜਿਹੜੇ ਸ਼ਿਵਲਾਲ ਡੋਡਾ ਨੂੰ ਤੁਸੀਂ ਟੰਗਾਇਆ ਸੀ, ਫਸਾਇਆ ਸੀ ਕਿ ਹਾਂਜੀ ਇਸ ਬੰਦੇ ਦੇ ਫਾਰਮ ਹਾਊਸ ਦੇ ਵਿੱਚ ਕਤਲ ਹੋਇਆ ਔਰ ਇਹੀ ਮੁੱਖ ਦੋਸ਼ੀ ਹੈ। ਜਿਹੜੇ ਬੰਦੇ ਨੂੰ ਤੁਸੀਂ ਆਪ ਧਰਨੇ ਲਾ ਕੇ ਕੇਸ ਦੇ ਵਿੱਚ ਨਾਮਜ਼ਦ ਕਰਾਇਆ ਸੀ, ਤੁਹਾਡੀ ਸਰਕਾਰ ਦੇ ਦੌਰਾਨ ਆਬਕਾਰੀ ਵਿਭਾਗ ਦਾ ਇੱਕ ਬਹੁਤ ਵੱਡਾ ਅਫਸਰ ਫਿਰੋਜ਼ਪੁਰੋਂ ਚੱਲ ਕੇ, ਫਾਜ਼ਿਲਕਾ ਤੋਂ ਚੱਲ ਕੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਸੇ ਸ਼ਿਵਲਾਲ ਡੋਡਾ ਦੇ ਗੋਡੇ ਮੁੱਢ ਅੱਧਾ ਘੰਟਾ ਬਹਿ ਕੇ ਆਇਆ ਜੀ। ਕਿ ਉਹ ਆਪਣੇ ਘਰ ਵਾਲਿਆਂ ਦੇ ਕਹਿਣ ਤੇ ਗਿਆ ਸੀ ਜਾਂ ਕਾਂਗਰਸੀ ਸਰਕਾਰ ਦੇ ਕਹਿਣ ਤੇ ਗਿਆ ਸੀ? ਘੱਟੋ ਘੱਟ ਲੋਕਾਂ ਨੂੰ ਇਹ ਤੇ ਦੱਸੋ। ਜੇ ਉਹ ਸਰਕਾਰ ਦੇ ਕਹਿਣ ਤੇ ਗਿਆ ਸੀ, ਆਪਣੇ ਪੱਧਰ ਤੇ ਜਾ ਕੇ ਮੁਲਾਕਾਤ ਨਹੀਂ ਸੀ ਕਰਕੇ ਆਇਆ, ਤੇ ਫਿਰ ਤਾਂ ਤੁਹਾਡਾ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਆ ਹੀ ਗਿਆ ਕਿ ਕਿਸ ਤਰੀਕੇ ਨਾਲ ਪਹਿਲਾਂ ਤੁਸੀਂ ਕਿਸੇ ਬੰਦੇ ਨੂੰ ਕਹਿੰਦੇ ਹੋ ਕਿ ਇਹ ਬੰਦਾ ਇਹ ਕ੍ਰਿਮੀਨਲ ਆ, ਇਹ ਬੰਦਾ ਮਾਫੀਆ, ਇਹ ਹੈ, ਉਹ ਹੈ, ਜੋ ਹੈ, ਤੇ ਬਾਅਦ ਦੇ ਵਿੱਚ ਉਸੇ ਹੀ ਬੰਦੇ ਕੋਲ ਜਿਹਨੂੰ ਤੁਸੀਂ ਮੁਜਰਮ ਦੱਸਦੇ ਹੋ, ਜਿਹਨੂੰ ਤੁਸੀਂ ਮਾਫੀਆ ਦਾ ਕਿੰਗ ਪਿਨ ਦੱਸਦੇ ਹੋ, ਉਸੇ ਬੰਦੇ ਦੇ ਗੋਡੇ ਘੁੱਟਦੇ ਹੋ ਕਿ ਆ ਯਾਰ ਸਾਡੇ ਠੇਕੇ ਲੈ ਲਾ।
ਆ ਜਾ ਸਾਡੇ ਠੇਕੇ ਲੈ ਲਾ, ਸਾਡਾ ਟੀਚਾ ਨਹੀਂ ਪੂਰਾ ਹੋਣ ਡਿਆ। ਸੋ ਫਿਰ ਤੁਹਾਡਾ ਕੋਈ ਸਿਆਸੀ ਕਿਰਦਾਰ ਤੇ ਨਹੀਂ ਨਾ ਰਹਿ ਜਾਂਦਾ। ਜਾਂਚ ਕਰਾਓ, ਤੁਹਾਡੇ ਹੱਥ ਆ। ਔਰ ਗੁਰਬਾਣੀ ਕਹਿੰਦੀ ਜਿਸ ਹੱਥ ਜ਼ੋਰ ਕਰ ਵੇਖੇ ਸੋਈ, ਤੁਹਾਡੇ ਹੱਥ ਜ਼ੋਰ ਹੈ, ਤੁਸੀਂ ਕਰਵਾ ਲਓ। ਕੈਪਟਨ ਅਮਰਿੰਦਰ ਸਿੰਘ ਭਾਵੇਂ ਜਿਹੜੀਆਂ ਗਲੀਆਂ ਨਾਲੀਆਂ ਦੀ ਗ੍ਰਾਂਟ ਆਈ ਆ ਇਹਦੀ ਵੀ ਜਾਂਚ ਕਰਵਾ ਲਿਓ, ਉਹਦੇ ਹੱਥ ਆ ਜ਼ੋਰ। ਪਰ ਦੂਜੇ ਪਾਸੇ ਇਹ ਮੇਰੇ ਖਿਆਲ ਦੇ ਨਾਲ ਨਾਟਕ ਆ। ਨਾਟਕ ਇਸ ਕਰਕੇ ਆ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਜਿਹੜੇ ਪਹਿਲਾਂ ਸ਼ਰਾਬ ਦੇ ਠੇਕੇ ਜਿਹੜੇ ਜਿਹਦੀ ਕਹਾਣੀ ਦਾ ਇੱਕ ਤੁਹਾਨੂੰ ਅੰਸ਼ ਮੈਂ ਦੱਸਿਆ ਹੀ ਆ ਕਿ ਕਿਸ ਤਰ੍ਹਾਂ ਆਪਣਾ ਟੀਚਾ ਪੂਰਾ ਕਰਨ ਲਈ ਇਹ ਸ਼ਿਵ ਲਾਲ ਡੋਡੇ ਦੇ ਗੋਡੇ ਘੁੱਟਦੇ ਰਹੇ। ਅਸਲ ਦੇ ਵਿੱਚ ਕੀ ਆ ਕਿ ਜਿਹੜੀ ਸ਼ਰਾਬ ਦੇ ਠੇਕੇਦਾਰਾਂ ਦੀ ਲੌਬੀ ਹੈ ਜਾਂ ਰੇਤ ਦੇ ਠੇਕੇਦਾਰਾਂ ਦੀ ਲੌਬੀ ਹੈ, ਗੱਲ ਇੱਕੋ ਹੀ ਆ। ਅਸਲ ਦੇ ਵਿੱਚ ਤਾਰਾਂ ਜਾ ਕੇ ਵੱਡੇ ਗ੍ਰਿਡ 'ਚ ਹੀ ਜੁੜਦੀਆਂ, ਔਰ ਗ੍ਰਿਡ ਕੌਣ ਹੈ? ਸੁਖਬੀਰ ਸਿੰਘ ਬਾਦਲ। ਤਾਂ ਇਹ ਕਿਤੇ ਨਾ ਕਿਤੇ ਇਸ ਚਿੱਠੀ ਦੇ ਜ਼ਰੀਏ ਉਸ ਲੌਬੀ ਨੂੰ ਥੋੜਾ ਜਿਹਾ ਨਾ ਕਾਂਬਾ ਛੇੜਨਾ ਚਾਹੁੰਦੇ ਆ ਕਿ ਦੇਖੋ ਜੇ ਤੁਸੀਂ ਸਾਡੇ ਨਾਲ ਸਿੱਧੇ ਹੋ ਕੇ ਨਾ ਚੱਲੇ, ਆ ਜਿਹੜੇ ਤੁਹਾਡੇ ਜਲੇਬੀ ਜਿੰਨੇ ਵਾਲੇ ਆ ਜੇ ਨਾ ਨਿਕਲੇ ਤੇ ਫਿਰ ਤੁਹਾਨੂੰ ਵਾਲਫੇਅਰ ਦੇ ਵਿੱਚ ਅਸੀਂ ਫਸਾ ਲਾਂਗੇ। ਹੋ ਸਕਦਾ ਸੁਖਬੀਰ ਸਿੰਘ ਬਾਦਲ ਨੂੰ ਵੀ ਸੰਕੇਤ ਦਿੱਤਾ ਹੋਵੇ ਕਿ ਭਾਈ ਬੰਦਾ ਬਣ ਕੇ ਇਹਨਾਂ ਨੂੰ ਤੁਰਨ ਦੇ, ਸਾਡੇ ਨਾਲ ਸਹੀ ਚੱਲਣ ਦੇ, ਕਿਉਂਕਿ ਬਹੁਤ ਸਾਰੇ ਰੇਤ ਦੇ ਠੇਕੇਦਾਰ ਜਿਹੜੇ ਉਹ ਇਸ ਸਰਕਾਰ ਨੂੰ ਫਸਾ ਕੇ ਭੱਜ ਗਏ। ਸ਼ਰਾਬ ਦੇ ਠੇਕੇਦਾਰਾਂ ਨੇ ਵੀ ਏਕਾ ਕਰਕੇ ਕਹਿਤਾ ਅਸੀਂ ਤਾਂ ਨਹੀਂ ਲੈਂਦੇ। ਸੋ ਹੋ ਸਕਦਾ ਇਸ ਚਿੱਠੀ ਦੇ ਜ਼ਰੀਏ ਥੋੜੀ ਜਿਹੀ ਅੱਖ ਕੜੀ ਕਰਕੇ ਵੀ ਵਿਖਾਈ ਗਈ ਹੋਵੇ। ਪਰ ਜੇਕਰ ਜਾਂਚ ਕਰਾਉਣੀ ਜੇ ਤੁਹਾਨੂੰ ਲੱਗਦਾ ਤੇ ਫਿਰ ਚਿੱਠੀਆਂ ਦਾ ਕੀ ਆ? ਖਤੋ ਖਤਾਬਤ ਵੀ ਕਰ ਦੋ। ਫਿਰ ਸਿੱਧੇ ਤੌਰ ਤੇ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਕਹੋ ਕਿ ਆਹ ਕੰਮ ਗਲਤ ਹੋਇਆ, ਇਹਦੀ ਅਸੀਂ ਇਨਕੁਆਇਰੀ ਕਰਾਉਣ ਲੱਗੇ ਹਾਂ। ਜੋ ਇਨਕੁਆਇਰੀ ਦਾ ਸਿੱਟਾ ਨਿਕਲੇਗਾ ਆਪੇ ਜਿਹੜਾ ਚੋਰ ਹੋਇਆ ਭੁਗਤੂਗਾ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।